ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਦੋਸਤੋ ਮੈਂ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਾਫੀ ਚਾਹੁੰਦੇ ਹਾਂ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਅਸੀਂ 6 ਵਜੇ ਆਸਟ੍ਰੇਲੀਆ ਦੇ ਟਾਈਮ 6 ਵਜੇ ਲਾਈਵ ਲੈ ਕੇ ਆਉਂਦੇ ਹੁੰਦੇ ਹਾਂ ਹਰ ਬੁੱਧਵਾਰ। ਪਰ ਅੱਜ ਕੁਝ ਤਕਨੀਕੀ ਕਾਰਨਾਂ ਦੇ ਕਰਕੇ ਕੁਝ ਖਰਾਬੀ ਆ ਗਈ ਸੀ ਤੇ ਉਹਦਾ ਕਰਕੇ ਪ੍ਰੋਗਰਾਮ ਲੇਟ ਸ਼ੁਰੂ ਕਰ ਰਹੇ ਹਾਂ ਅਸੀਂ, ਉਸ ਵਾਸਤੇ ਮਾਫੀ ਚਾਹੁੰਦੇ ਹਾਂ। ਤੇ ਸਭ ਤੋਂ ਪਹਿਲਾਂ ਕਰਦੇ ਹਾਂ ਆਪਾਂ ਸਵਾਗਤ ਅਮਨ ਭੰਗੂ ਜੀ ਦਾ। ਅਮਨ ਜੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਥੈਂਕ ਯੂ ਤੇ ਸੌਰੀ ਤੁਹਾਡੇ ਕੋਲੋਂ ਵੀ ਅਸੀਂ ਤੁਹਾਨੂੰ ਬਿਠਾਇਆ, ਨਹੀਂ ਇੰਤਜ਼ਾਰ ਕਰਵਾਇਆ। ਤੇ ਜੇ ਲੇਟ ਪਹਿਲਾਂ ਹੀ ਆਪਾਂ ਥੋੜੇ ਜਿਹੇ ਤੇ ਪ੍ਰੋਗਰਾਮ ਇਸ ਤੋਂ ਬਾਅਦ ਇੱਕ ਹੋਰ ਵੀ ਆ ਜਿਹੜਾ ਕਿ ਬੜਾ ਜ਼ਰੂਰੀ ਆ ਲਾਈਵ ਚੱਲਣਾ ਉਹ ਵੀ। ਤੇ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਦੇ ਹੋਏ ਜੇ ਮੈਂ ਗੱਲ ਸ਼ੁਰੂ ਕਰਾਂ 485 ਤੋਂ ਜੀ। ਵੈਸੇ ਆਪਾਂ ਅੱਗੇ ਵੀ ਵਾਹਵਾ ਗੱਲਬਾਤ ਉੱਥੇ ਕੀਤੀ ਆ ਪਰ ਥੋੜੀ ਜਿਹੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ ਉਹਦਾ ਕੋਈ ਰੌਲਾ ਜਿਹਾ ਚੱਲ ਰਿਹਾ। ਉਹ ਕੀ ਕਹਾਣੀ ਥੋੜਾ ਜਿਹਾ ਪਹੁੰਚਾਂਗੇ। ਦੇਖੋ ਜਿਹੜਾ 485 ਆ ਉਹਦਾ ਰੌਲਾ ਬੜਾ ਗੰਭੀਰ ਚੱਲ ਰਿਹਾ ਕਿਉਂਕਿ ਈਵਨ ਜਿਹੜੇ ਮਾਈਗ੍ਰੇਸ਼ਨ ਏਜੰਟਸ ਨੇ ਜਾਂ ਮਾਈਗ੍ਰੇਸ਼ਨ ਲਾਇਰਸ ਨੇਗੇ ਜੀ ਉਹਨਾਂ ਦੇ ਵੀ ਆਪਸ ਦੇ ਵਿੱਚ ਬੜੇ ਡਿਵਾਈਡਡ ਵਿਊਜ਼ ਨੇਗੇ। ਸਾਡੇ ਗਰੁੱਪ ਬਣੇ ਹੋਏ ਨੇ ਉਹਨਾਂ ਤੇ ਕਾਫੀ ਬਹਿਸਬਾਜ਼ੀ ਚੱਲ ਰਹੀ ਹੈਗੀ ਕਿਉਂਕਿ ਜਿੱਦਾਂ ਮੈਂ ਗੱਲ ਕਰਦਾ ਹੁੰਦਾ ਕਿ ਜਿਹੜਾ ਲਾਅ ਹੈ ਉਹਨੂੰ ਇੰਟਰਪ੍ਰੇਟ ਕਰਨ ਦਾ ਆਪੋ ਆਪਣਾ ਤਰੀਕਾ ਹੁੰਦਾ। ਉਹਦੇ ਵਿੱਚ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਨਾਂ ਨੇ ਜਿਹੜਾ ਲਾਅ ਚੇਂਜ ਕੀਤਾ ਉਹ ਗਲਤੀ ਨਾਲ ਹੋ ਗਿਆ ਉਹਨਾਂ ਤੋਂ ਜਾਂ ਉਹਨਾਂ ਨੇ ਇੰਟੈਂਸ਼ਨਲੀ ਇਹ ਗਲਤੀ ਕੀਤੀ ਹੈ। ਇਮੀਗ੍ਰੇਸ਼ਨ ਜਿਹੜੇ ਪਾਲਿਸੀ ਮੇਕਰ ਨੇ ਜਿਹੜੇ ਲਾਅ ਮੇਕਰ ਨੇਗੇ ਉਹਦੇ ਬਾਰੇ ਹਲੇ ਉਹਨਾਂ ਦੀ ਜਿਹੜੀ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਹੈਗੀ। ਠੀਕ ਹੈ। ਉਹ ਕਹਾਣੀ ਕੀ ਕਿੱਥੇ ਆ ਗਈ ਮਤਲਬ ਆ ਗਈ ਹੈ ਕਿ ਪਹਿਲਾਂ ਕੀ ਹੁੰਦਾ ਸੀ, ਮੰਨ ਲਓ ਇੱਕ ਬੰਦਾ ਇੱਥੇ ਸਟੂਡੈਂਟ ਆਉਂਦਾ ਉਹ ਸਟੂਡੈਂਟ ਵੀਜ਼ੇ ਤੋਂ ਬਾਅਦ ਆਪਣਾ ਗ੍ਰੈਜੂਏਟ ਵਰਕ ਵੀਜ਼ਾ ਜਿਹਨੂੰ ਆਪਾਂ ਕਹਿੰਦੇ TR ਕਹਿੰਦੇ ਆ ਉਹ TR ਪਾ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਉਹਦੀ ਮੈਰਿਜ ਹੋ ਜਾਂਦੀ ਹੈ ਤਾਂ ਉਹ ਆਪਣੇ ਪਾਰਟਨਰ ਨੂੰ ਇੱਥੇ ਬੁਲਾਉਂਦੇ ਆ। ਠੀਕ ਹੈ। ਫਿਰ ਉਹਨਾਂ ਦੇ ਪਾਰਟਨਰ ਇੱਥੇ ਉਹਨਾਂ ਦੀ TR ਤੇ ਆਉਂਦੇ ਆ ਜੀ। ਫਿਰ ਉਹ ਪਾਰਟਨਰ ਪੜ੍ਹਦੇ ਆ ਇੱਥੇ 2 ਸਾਲ, ਫਿਰ ਉਹ ਦੁਬਾਰਾ ਆਪਣੀ TR ਲਾ ਦਿੰਦੇ ਆ। ਸੋ ਉਹਨੂੰ ਰੈਸੀਪ੍ਰੋਕੇਟ ਕਰ ਦਿੰਦੇ ਆ ਜਿਹੜੀ ਉਹਨਾਂ ਦੀ ਅਰੇਂਜਮੈਂਟ ਹੁੰਦੀ ਹੈ ਬੇਸਿਕਲੀ। ਪਹਿਲਾਂ ਉਹ ਖੁਦ ਜਿਹੜਾ ਉਹ ਸਟੂਡੈਂਟ ਤੋਂ TR ਤੋਂ ਫਿਰ ਜਿਹੜਾ ਸਪਾਊਸ ਆ ਉਹ ਸਵਿਚ ਕਰਕੇ ਸਟੂਡੈਂਟ ਤੇ ਜਾਂਦੇ ਆ ਤੇ ਸਟੂਡੈਂਟ ਤੋਂ ਫਿਰ TR ਲੈਂਦੇ ਆ। ਇਹ ਉਹਨਾਂ ਬੱਚਿਆਂ ਦੇ ਲਈ ਹੁੰਦਾ ਜਾਂ ਬੱਚੇ ਕਰਦੇ ਆ ਜਿਨ੍ਹਾਂ ਦੀ ਪਹਿਲਾਂ ਜਿਹੜੇ TR ਦੇ ਉੱਤੇ PR ਨਹੀਂ ਹੁੰਦੀ ਹੈਗੀ। ਸੋ ਉਸ ਹਾਲਾਤਾਂ ਦੇ ਵਿੱਚ ਉਹ ਆਪਣੀ ਜਿਹੜੀ ਸਟੇ ਆ ਉਹਨੂੰ ਵਧਾ ਕੇ ਤੇ ਆਪਣੀ PR ਦਾ ਕੋਈ ਨਾ ਕੋਈ ਇੰਤਜ਼ਾਮ ਕਰਦੇ ਆ। ਲੇਕਿਨ ਇਹ ਇੱਕ ਤਰੀਕਾ ਸੀ ਜਿਹੜਾ ਵਰਤਿਆ ਜਾਂਦਾ ਸੀਗਾ ਆਪਣੀ PR ਵਾਸਤੇ। ਸੋ ਹੋਇਆ ਕੀ ਹੈ ਕਿ ਹੁਣ ਉਹ ਜਿਹੜੀ ਹੈ ਲੈਜਿਸਲੇਸ਼ਨ ਸੀਗਾ ਉਹਦੇ 'ਚ ਥੋੜੀ ਜਿਹੀ ਫੇਰਬਦਲ ਹੋਈ ਹੈ। ਉਹ ਜਿਹੜਾ ਬਦਲਾਅ ਆਇਆ ਉਹਦੇ ਕਾਰਨ ਹੁਣ ਬੜੇ ਡਿਵਾਈਡਡ ਵਿਊ ਹੋ ਗਏ ਕਿਉਂਕਿ ਉਹਨਾਂ ਨੇ ਵਰਡਿੰਗ ਜਿਹੜੀ ਸੀ ਲਾਅ ਦੀ ਚੇਂਜ ਕਰਤੀ। ਉਹਨੂੰ ਕਈ ਲਾਇਰਸ ਆਪਣੇ ਤਰੀਕੇ ਦੇ ਨਾਲ ਇੰਟਰਪ੍ਰੇਟ ਕਰ ਰਹੇ ਨੇ ਤੇ ਕਈ ਆਪਣੇ ਤਰੀਕੇ ਦੇ ਨਾਲ ਕਰ ਰਹੇ ਨੇ। ਹਾਲੇ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਉਹਦੀ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਆਈ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ। ਹਾਲਾਂਕਿ ਉਹਦੇ ਵਿੱਚ ਇਹ ਹੋ ਗਿਆ ਕਿ ਜਿਹੜੀ TR ਹੈ ਜਿਹੜੇ ਬੱਚੇ ਰੀਜਨਲ ਏਰੀਆਜ਼ ਦੇ ਵਿੱਚ ਪੜ੍ਹਦੇ ਨੇਗੇ ਤਾਂ ਉਹ ਆਪਣੀ TR ਨੂੰ ਐਕਸਟੈਂਡ ਕਰ ਸਕਦੇ ਨੇ। ਡਿਪੈਂਡ ਕਰਦਾ ਕਿ ਉਹ ਕਿੱਥੇ ਰਹੇ ਨੇ, ਕਿਹੜੇ ਏਰੀਆ ਦੇ ਵਿੱਚ ਰਹਿ ਕੇ ਉਹਨਾਂ ਨੇ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਕਿਹੜੇ ਏਰੀਆ ਦੇ ਵਿੱਚ ਰਹੇ ਨੇ। ਇਹਨਾਂ 2 ਫੈਕਟਰਾਂ ਦੇ ਉੱਤੇ ਡਿਪੈਂਡੈਂਟ ਹੋ ਕੇ ਉਹ ਅੱਗੇ ਇੱਕ ਆਪਣਾ ਵੀਜ਼ਾ ਐਕਸਟੈਂਡ ਕਰਾ ਸਕਦੇ ਨੇ। ਭਾਵ ਕਿ ਜਾਂ 1 ਸਾਲ ਲਈ ਕਰਵਾ ਸਕਦੇ ਨੇ ਜਾਂ 2 ਸਾਲ ਲਈ ਕਰਵਾ ਸਕਦੇ ਨੇ। ਪਰ ਜਿਹੜੇ ਸੈਕੰਡਰੀ ਐਪਲੀਕੈਂਟ ਜਦੋਂ ਉਹ ਦੁਬਾਰੇ ਪ੍ਰਾਇਮਰੀ ਐਪਲੀਕੈਂਟ ਨੇਗੇ ਉਹਦੇ ਬਣਨ ਜਾਂ ਨਾ ਬਣਨ ਬਾਰੇ ਬੜੀ ਵੱਡੀ ਬਹਿਸ ਚੱਲ ਰਹੀ ਹੈਗੀ। ਜਿੱਦਾਂ ਕਿ ਕਈ ਕਹਿ ਰਹੇ ਨੇ ਕਿ ਨਹੀਂ ਪਾ ਸਕਦੇ ਤੇ ਕਈ ਕਹਿ ਰਹੇ ਨੇ ਪਾ ਸਕਦੇ ਨੇ। ਸੋ ਉਹ ਮਸਲਾ ਹਾਲੇ ਵੀ ਉਵੇਂ ਹੀ ਗਰਮੀ ਹੈ, ਉਹਦੇ ਬਾਰੇ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਹੋਈ ਨਹੀਂ ਹੈਗੀ ਤੇ ਜਦੋਂ ਆਊਗੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਾਂਗੇ। ਚਾਂਸਸ ਕੀ ਲੱਗਦੇ ਉਹਦੇ? ਦੇਖੋ ਚਾਂਸਸ ਇਹ ਹੈ ਵੀ ਕਲੈਰੀਫਿਕੇਸ਼ਨ ਤਾਂ ਉਹਦੀ ਡੈਫੀਨੇਟਲੀ ਆਉਣੀ ਹੈਗੀ। ਬਟ ਈਵਨ ਮੈਂ ਆਪਣਾ ਵੀ ਓਪੀਨੀਅਨ ਸਪਸ਼ਟ ਕੀਤਾ ਸੀਗਾ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਆਪਣੇ ਪੇਜ ਦੇ ਉੱਤੇ ਫੇਸਬੁੱਕ ਤੇ ਮੇਰਾ ਵੀ ਵਿਊ ਇਹ ਹੈ ਕਿ ਉਹ ਤੁਸੀਂ ਨਹੀਂ ਲਾ ਸਕਦੇ ਸੈਕੰਡ ਵੀਜ਼ਾ। ਬਾਕੀ ਕਲੈਰੀਫਿਕੇਸ਼ਨ ਆਊਗੀ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਮੇਰੇ ਕਲੀਗ ਨੇ ਜਿਹੜੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਉਹ ਮਿਸਅੰਡਰਸਟੈਂਡਿੰਗ ਹੋਵੇ ਜਾਂ ਗਲਤ ਹੋਵੇ। ਮੈਂ ਗਲਤ ਤੇ ਸਹੀ ਬਾਰੇ ਗੱਲ ਇਸ ਕਰਕੇ ਨਹੀਂ ਕਰਨੀ ਚਾਹੁੰਦਾ ਕਿਉਂਕਿ ਇਹਦੇ ਵਿੱਚ ਇੱਕ ਲਾਅ ਨੂੰ ਇੰਟਰਪ੍ਰੀਟ ਕਰਨ ਦਾ ਤਰੀਕਾ ਹੁੰਦਾ ਆਪੋ ਆਪਣਾ। ਜਦੋਂ ਕਲੈਰੀਫਿਕੇਸ਼ਨ ਹੋ ਜੂਗੀ ਤਾਂ ਉਮੀਦ ਤਾਂ ਇਹੀ ਹੈ ਕਿ ਕਲੈਰੀਫਿਕੇਸ਼ਨ ਦੇ ਵਿੱਚ ਜਿਹੜਾ ਉਹ ਐਕਸਟੈਂਡ ਕਰ ਸਕਦੇ ਹੋਣ। ਲੇਕਿਨ ਹਾਲੇ ਪੂਰਨ ਤੌਰ ਤੇ ਮਤਲਬ ਆਪਾਂ ਹਰ ਇੱਕ ਬੰਦਾ ਆਪੋ ਆਪਣੇ ਤਰੀਕੇ ਨਾਲ ਦਾਅਵਾ ਕਰ ਰਿਹਾ ਬੇਸਿਕਲੀ। ਪਰ ਉਹ ਤਾਂ ਖੈਰ ਇਹ ਤਾਂ ਹੈ ਨਾ, ਜਿਵੇਂ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਜੇ ਇੱਥੇ ਕੁਝ ਉਨੀਕੀ ਹੋ ਜਾਂਦੀ ਹੈ ਤੇ ਜਿਵੇਂ ਤੁਸੀਂ ਆਪਦੀ ਫੀਡਬੈਕ ਦਿਓਗੇ ਓਬਵੀਅਸਲੀ ਜਾਂ ਹੋਰ ਵੀ ਈਮੇਲਸ ਉਹਨਾਂ ਨੂੰ ਜਾਣਗੀਆਂ ਜੀ ਤੇ ਉਹ ਵਿਚਾਰ ਸਕਦੇ ਨੇ ਉਸ ਗੱਲ ਨੂੰ ਹਨਾ ਵੀ ਹਾਂ ਇਹ ਸਮਥਿੰਗ ਇਦਾਂ ਹੋ ਗਿਆ ਵੀ ਇਦਾਂ ਨਹੀਂ ਸੀ ਹੋਣਾ ਚਾਹੀਦਾ। ਤੇ ਆਪਣੇ ਵਾਲਾ ਕੰਮ ਤਾਂ ਹੈ ਨਹੀਂ ਨਾ ਵੀ ਜਿਹੜੇ ਇੱਕ ਕਾਨੂੰਨ ਬਣ ਗਏ ਉਹ ਨਹੀਂ ਮੁੜ ਕੇ ਰੱਦ ਹੋਣੇ। ਤੁਸੀਂ ਜੋ ਕਰਨਾ ਕਰ ਲਓ। ਡੂੰਗੀ ਚੋਟ ਮਾਰ ਰਹੇ ਤੇ ਚਲੋ ਖੈਰ ਆਪਾਂ ਜੇ ਹੁਣ ਟਰੈਵਲ ਦੀ ਗੱਲ ਕਰੀਏ ਨਿਊਜ਼ੀਲੈਂਡ ਬਾਰੇ ਗੱਲਬਾਤ ਚੱਲ ਰਹੀ ਸੀ ਵੀ ਕਹਿੰਦੇ ਜਿਵੇਂ ਇੰਟਰਨੈਸ਼ਨਲ ਟਰੈਵਲ ਦੀ ਗੱਲ ਹੁੰਦੀ ਹੈ ਤਾਂ ਪਤਾ ਵੀ ਆਸਟ੍ਰੇਲੀਆ ਵਾਲੇ ਬੜੇ ਸਟ੍ਰਿਕਟ ਰਹੇ ਨੇ ਡਿਊਰਿੰਗ ਕੋਵਿਡ ਤੇ ਸਟਿਲ ਵੀ ਹਨਾ ਹਜੇ ਤੱਕ ਇਹਨਾਂ ਨੇ ਆਪਦੇ ਬਾਰਡਰ ਪੂਰੀ ਤਰ੍ਹਾਂ ਨਹੀਂ ਖੋਲੇ। ਪਰ ਜਿਹੜੇ ਨਿਊਜ਼ੀਲੈਂਡ ਵਾਲੇ ਟਰੈਵਲ ਕਰ ਸਕਦੇ ਨੇ
ਜੀ ਕੌਣ ਟਰੈਵਲ ਕਰ ਸਕਦਾ ਮਤਲਬ, ਜਾਂ ਹਰ ਕੋਈ ਕਰ ਸਕਦਾ? ਦੇਖੋ ਕੋਈ ਵੀ ਬੰਦਾ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਦਾ ਜਾਂ ਤਾਂ ਉਹ ਆਸਟ੍ਰੇਲੀਅਨ ਸਿਟੀਜ਼ਨ ਹੋਊਗਾ ਜਾਂ ਪਰਮਨੈਂਟ ਰੈਜ਼ੀਡੈਂਟ ਹੋਊ ਜਾਂ ਉਹਦੇ ਕੋਲ ਕੋਈ ਵੀਜ਼ਾ ਹੋਊਗਾ। ਲੇਕਿਨ ਇਸ ਟਾਈਮ ਨਿਊਜ਼ੀਲੈਂਡ ਤੋਂ ਅਗਰ ਕੋਈ ਬੰਦਾ ਨਿਊਜ਼ੀਲੈਂਡ ਦੇ ਵਿੱਚ 14 ਦਿਨ ਜਾਂ ਉਸ ਤੋਂ ਜ਼ਿਆਦਾ ਰਿਹਾ ਤੇ ਉਹ ਵੀ ਜਿਹੜੀ ਉਹਨਾਂ ਦੀ ਜਿੱਥੇ ਆਊਟਬ੍ਰੇਕ ਨਹੀਂ ਹੋਈ ਉਸ ਏਰੀਆ ਦੇ ਵਿੱਚ ਰਿਹਾ, ਤਾਂ ਉਹਨਾਂ ਨੂੰ ਬਿਨਾਂ ਐਗਜ਼ੈਂਪਸ਼ਨ ਤੋਂ ਇੱਥੇ ਉਹਨਾਂ ਨੂੰ ਆਟੋਮੈਟਿਕ ਐਗਜ਼ੈਂਪਸ਼ਨ ਹੈਗੀ, ਉਹ ਬਿਨਾਂ ਐਗਜ਼ੈਂਪਸ਼ਨ ਇੱਥੇ ਐਂਟਰ ਕਰ ਸਕਦੇ ਆ। ਲੇਕਿਨ ਜਿਹੜੇ ਬੰਦੇ ਕਿਸੇ ਉਸ ਆਊਟਬ੍ਰੇਕ ਦੇ ਏਰੀਆ ਦੇ ਵਿੱਚ ਰਹੇ ਨੇ ਜਾਂ 14 ਦਿਨ ਨਹੀਂ ਹੋਏ ਉਹਨਾਂ ਨੂੰ, ਤੇ ਉਹ ਜਿਹੜੇ ਬੰਦੇ ਨੇਗੇ ਜਾਂ ਉਹ ਮਤਲਬ ਵੀਜ਼ਾ ਹੋਲਡਰਸ ਨੇਗੇ, ਉਹ ਇੱਥੇ ਨਹੀਂ ਆ ਸਕਦੇ। ਲੇਕਿਨ ਅਗਰ ਕੋਈ ਸਿਟੀਜ਼ਨ ਹੈਗਾ, ਈਵਨ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ, ਉਹ ਵੀ ਇੱਥੇ ਫ੍ਰੀਲੀ ਮੂਵ ਕਰ ਸਕਦੇ ਨੇ। ਸੋ ਇਹ ਬੇਸਿਕਲੀ ਜਿਹੜੀ ਹੈਗੀ ਇਹ ਅਪਡੇਟ ਹੈਗੀ ਨਿਊਜ਼ੀਲੈਂਡ ਦੀ ਗਵਰਨਮੈਂਟ ਵੱਲੋਂ ਹੈਗੀ ਕਿ ਤੁਸੀਂ ਸਿਰਫ ਇਹਨਾਂ ਹਾਲਾਤਾਂ ਦੇ ਵਿੱਚ ਅਨਲੈਸ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋ ਜਾਂ PR ਹੋਗੇ ਤੇ ਜਾਂ ਫਿਰ ਤੁਸੀਂ ਨਿਊਜ਼ੀਲੈਂਡ ਸਿਟੀਜ਼ਨ ਹੋ ਤਾਂ ਹੀ ਐਂਟਰ ਕਰ ਸਕਦੇ ਹੋ, ਉਹ ਵੀ ਬਿਨਾਂ ਐਗਜ਼ੈਂਪਸ਼ਨ ਤੋਂ। ਅਗਰ ਤੁਸੀਂ 14 ਦਿਨ ਰਹੇ ਹੋਗੇ ਉਹ ਜਿਹੜੇ ਕੋਵਿਡ ਫ੍ਰੀ ਏਰੀਆਜ਼ ਨੇ, ਤੇ ਇੱਕ ਕੁਆਰੰਟਾਈਨ ਫ੍ਰੀ ਫਲਾਈਟਸ ਆ ਰਹੀਆਂ ਨੇ, ਉਹ ਸੈਕੰਡ ਕੰਡੀਸ਼ਨ ਹੈ ਕਿ ਤੁਸੀਂ ਕੁਆਰੰਟਾਈਨ ਫ੍ਰੀ ਫਲਾਈਟ ਦੇ ਵਿੱਚ ਹੀ ਆਉਣਾ ਹੈਗਾ। ਉਹਦਾ ਕੀ ਮਤਲਬ? ਉਹਦਾ ਮਤਲਬ ਇਹ ਹੈ ਵੀ ਕਿ ਤੁਹਾਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ, ਜਿਹਦੇ ਵਿੱਚ ਕਿ ਤੁਹਾਡਾ ਮਤਲਬ ਕਿ ਤੁਸੀਂ ਫ੍ਰੀ ਹੋਵੋ, ਤੁਹਾਡੇ ਉੱਤੇ ਕੋਈ ਤੁਹਾਡੇ ਨੈਗੇਟਿਵ ਕਰੋਨਾ ਦੀ ਰਿਪੋਰਟ ਹੋਵੇ। ਕਿਉਂਕਿ ਇਹ ਜਿਹੜੀ ਚੇਂਜ ਹੈ ਆਸਟ੍ਰੇਲੀਅਨ ਗਵਰਨਮੈਂਟ ਨੇ ਕੀਤੀ ਹੈ। ਮੈਂ ਸੋਚਿਆ ਕਿ ਅੱਛਾ ਕੁਆਰੰਟਾਈਨ ਫ੍ਰੀ ਰੱਖਿਆ ਉਹਨਾਂ ਨੇ ਫਲਾਈਟ ਦਾ ਨਾਮ, ਮਤਲਬ ਉਹਨੂੰ ਇਦਾਂ ਇੱਕ ਟਰਮ ਦਿੱਤੀ। ਕਹਿ ਦੋ ਤੁਸੀਂ ਕੁਆਰੰਟਾਈਨ ਫ੍ਰੀ ਫਲਾਈਟ ਕਹਿ ਰਹੇ ਨੇ ਉਹਨੂੰ, ਵੀ ਕੁਆਰੰਟਾਈਨ ਫ੍ਰੀ ਫਲਾਈਟ ਦੇ ਵਿੱਚ ਹੀ ਤੁਸੀਂ ਨਹੀਂ ਆਉਣਾ ਹੈਗਾ। ਠੀਕ ਹੈ। ਇਵਨ ਆਸਟ੍ਰੇਲੀਆ ਦੇ ਵਿੱਚ ਵੀ ਦੇਖੋ ਤੁਸੀਂ ਅਗਰ ਆਉਣੇ ਹੋਗੇ ਤਾਂ ਤੁਹਾਨੂੰ ਕੁਆਰੰਟਾਈਨ ਕਰਨਾ ਪੈਂਦਾ ਹੈਗਾ 14 ਡੇਜ਼ ਦੇ ਵਿੱਚ। ਸੋ ਇਹਨਾਂ ਨੇ ਵੀ ਹੁਣ ਇਹ ਕਿਹਾ ਵੀ ਤੁਸੀਂ ਚੜ੍ਹਨ ਤੋਂ ਪਹਿਲਾਂ 72 ਘੰਟੇ 22 ਜਨਵਰੀ ਨੂੰ ਚੇਂਜ ਆਈ ਹੈ ਨਿਊਜ਼ੀਲੈਂਡ ਤੋਂ ਬਾਅਦ, ਮਤਲਬ ਕਿ ਆਸਟ੍ਰੇਲੀਆ ਨੇ ਇਹ ਚੇਂਜ ਕੀਤੀ ਆ ਕਿ ਅਗਰ ਤੁਸੀਂ ਕਿਤੋਂ ਵੀ ਆ ਰਹੇ ਹੋਗੇ, ਡਜ਼ਨਟ ਮੈਟਰ ਤੁਸੀਂ ਕਿਹੜੇ ਵੀਜ਼ੇ ਤੇ ਹੋ ਜਾਂ ਤੁਸੀਂ ਈਵਨ ਸਿਟੀਜ਼ਨ ਹੋ ਜਾਂ PR ਹੋ, ਵੀ ਤੁਹਾਡਾ ਜਿਹੜਾ ਨੈਗੇਟਿਵ ਰਿਜ਼ਲਟ ਹੋਣਾ ਚਾਹੀਦਾ। ਤੇ ਫਿਰ ਮਤਲਬ ਇੱਥੇ ਆ ਕੇ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੋਊਗੀ? ਇਹ ਸਿਰਫ ਉਹਨਾਂ ਨੂੰ ਹੈਗੀ ਜਿਹੜੇ ਨਿਊਜ਼ੀਲੈਂਡ ਤੋਂ ਆ ਰਹੇ ਨੇ। ਬਾਕੀਆਂ ਨੂੰ ਹਾਲੇ ਵੀ ਜਿਹੜੀਆਂ ਕੰਡੀਸ਼ਨਸ ਨੇ ਉਹ ਇਦਾਂ ਹੀ ਐਜ਼ ਇਜ਼ ਨਹੀਂ, ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈਂਦਾ ਹੈ। ਇਦਾਂ ਨਹੀਂ ਹੋ ਸਕਦਾ ਜੇ ਨਿਊਜ਼ੀਲੈਂਡ ਜਾ ਕੇ ਫਿਰ ਉੱਥੋਂ ਆਸਟ੍ਰੇਲੀਆ ਨੂੰ ਆ ਜਾਏ ਕੋਈ, ਜੇ ਬਾਹਰਲੇ ਕਿਸੇ ਕੰਟਰੀ ਤੋਂ ਆਉਣਾ? ਉਹਦੇ ਵਿੱਚ ਇਹ ਹੈ ਨਾ, ਪਹਿਲਾਂ ਨਿਊਜ਼ੀਲੈਂਡ ਟਰੈਵਲ ਕਰਨ ਲਈ ਤੁਹਾਨੂੰ ਉਹਨਾਂ ਦਾ ਕ੍ਰਿਟੀਕਲ ਪਰਪਸ ਟਰੈਵਲ ਚੱਲ ਰਿਹਾ ਹੈ। ਇਹ ਨਹੀਂ ਹੈਗਾ ਵੀ ਤੁਸੀਂ ਜਾਓ ਉੱਥੇ ਤੇ ਮੰਨ ਲਓ ਇੰਡੀਆ ਤੋਂ ਤੁਸੀਂ ਉੱਥੇ ਦੀ ਫਲਾਈਟ ਲੈ ਲਓ ਤੇ ਉੱਥੋਂ ਫਲਾਈਟ ਲੈ ਕੇ ਉਹ ਰੂਟ ਉੱਥੇ 14 ਦਿਨ ਰਹਿ ਕੇ ਤੇ ਇੱਧਰ ਨੂੰ ਆ ਜਾਓ। ਸੋ ਇਹ ਵੀ ਹੈ ਨਹੀਂ, ਉਹ ਲੂਪ ਹੋਲ ਨਹੀਂ ਹੈਗਾ ਇਦਾਂ ਦਾ। ਉੱਥੇ ਵੀ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਸਿਰਫ ਅਗਰ ਤੁਹਾਡੇ ਕੰਪੈਲਿੰਗ ਸਰਕਮਸਟੈਂਸਿਸ ਨੇ ਤਾਂ ਹੀ ਤੁਸੀਂ ਇੱਥੇ ਟਰੈਵਲ ਕਰ ਸਕਦੇ ਹੋ। ਅਨਲੈਸ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਪਰਮਾਨੈਂਟ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਹੋਗੇ ਤਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ। ਲੇਕਿਨ ਕੋਈ ਇਦਾਂ ਦੀ ਅਗਰ ਉਹਨਾਂ ਨੇ ਕ੍ਰਿਟੀਕਲ ਚੀਜ਼ਾਂ ਦੱਸੀਆਂ ਹੋਈਆਂ ਨੇਗੀਆਂ, ਜਿੱਦਾਂ ਜਿਹਦੇ ਵਿੱਚ ਕਿ ਕੋਈ ਇਲਨੈਸ ਹੈਗੀ ਜਾਂ ਕੋਈ ਕਿਸੇ ਦੀ ਫੈਮਿਲੀ ਮੈਂਬਰ ਦੀ ਕੋਈ ਅਨਫੋਰਚੂਨੇਟਲੀ ਡੈਥ ਹੋ ਗਈ ਹੈ, ਸੋ ਇਦਾਂ ਦੇ ਸਰਕਮਸਟੈਂਸਸ ਹੈਗੇ ਨੇ ਜਿਹਦੇ ਵਿੱਚ ਆਸਟ੍ਰੇਲੀਆ 'ਚ ਤੁਸੀਂ ਐਗਜ਼ੈਂਪਸ਼ਨ ਲੈ ਕੇ ਟਰੈਵਲ ਕਰ ਸਕਦੇ ਹੋਗੇ। ਅਦਰਵਾਈਜ਼ ਨਿਊਜ਼ੀਲੈਂਡ ਦੇ ਵਿੱਚ ਵੀ ਸੇਮ ਹੀ ਹੈ ਕਿ ਤੁਸੀਂ ਉੱਥੇ ਵੀ ਟਰੈਵਲ ਨਹੀਂ ਕਰ ਸਕਦੇ ਅਨਲੈਸ ਇਟਸ ਕ੍ਰਿਟੀਕਲ ਪਰਪਸ ਲਈ ਹੈ। ਸੋ ਉਹ ਜਿਹੜਾ ਲੂਪ ਹੋਲ ਦਾ ਰੂਟ ਨਹੀਂ ਆਪਾਂ ਬਣਾ ਸਕਦੇ। ਓਕੇ ਠੀਕ ਹੈ। ਤੇ ਜਿਹੜੇ ਕਿ ਆਪਾਂ ਸੈਕਸ਼ਨ 48 ਦੀ ਗੱਲਬਾਤ ਕਰ ਰਹੇ ਸੀਗੇ ਜਿਨ੍ਹਾਂ ਦੇ ਲੱਗਿਆ ਹੋਇਆ, ਦੇਖੋ ਉਹਨਾਂ ਵਾਸਤੇ ਵੀ ਸਿਮਿਲਰ ਸਰਕਮਸਟੈਂਸਿਸ ਹੀ ਨੇ। ਅਗਰ ਤੁਸੀਂ ਇੱਥੋਂ ਨਿਊਜ਼ੀਲੈਂਡ ਜਾਣਾ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਕੋਈ ਕ੍ਰਿਟੀਕਲ ਜਿਹੜੇ ਪਰਪਸ ਟਰੈਵਲ ਹੈਗੀ ਤੁਹਾਡੀ ਉਹ। ਸੋ ਮੈਂ ਸਮਝਦਾ ਕਿ ਅਗਰ ਤੁਸੀਂ ਸੈਕਸ਼ਨ 48 ਜਿਨ੍ਹਾਂ ਦੇ ਸੈਕਸ਼ਨ 48 ਲੱਗਿਆ ਹੁੰਦਾ ਉਹ ਫਿਰ ਟਰੈਵਲ ਨਹੀਂ ਕਰ ਸਕਦੇ, ਉਹਨਾਂ ਨੂੰ ਵੈਸੇ ਵੀ ਸਪੈਸ਼ਲ ਲੈਣਾ ਪੈਂਦਾ ਮਤਲਬ ਪਰਮਿਸ਼ਨ ਟਰੈਵਲ ਕਰਨ ਵਾਸਤੇ? ਟਰੈਵਲ ਕਰਨ ਵਾਸਤੇ ਪਰਮਿਸ਼ਨ ਤਾਂ ਲੈਣਾ ਪੈਂਦਾ, ਬਾਕੀ ਡਿਪੈਂਡ ਕਰਦਾ ਉਹ ਕਿਹੜੇ ਵੀਜ਼ੇ ਦੇ ਮਤਲਬ ਕਿਹੜਾ ਵੀਜ਼ਾ ਉਹਨਾਂ ਕੋਲ ਇਸ ਟਾਈਮ ਹੈਗਾ। ਬ੍ਰਿਜਿੰਗ ਵੀਜ਼ਾ A B ਹੈ ਫਿਰ ਤਾਂ ਟਰੈਵਲ ਕਰ ਸਕਦੇ ਨੇ। ਲੇਕਿਨ ਅਗਰ ਬ੍ਰਿਜਿੰਗ ਵੀਜ਼ਾ C ਹੈ ਜਾਂ DE ਜਿਹੜੇ ਉਹ ਵੀਜ਼ਾਸ ਹੁੰਦੇ ਨੇ ਉਹਨਾਂ ਦੇ ਵਿੱਚ ਟਰੈਵਲ ਰਾਈਟਸ ਨਹੀਂ ਹੁੰਦੇ। ਸੋ ਉਹ ਇੱਕ ਵਾਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਹੋਗੇ ਤਾਂ ਹੋਗੇ, ਮੁੜ ਕੇ ਵਾਪਸ ਨਹੀਂ ਆ ਸਕਦੇ। ਅਗਰ ਬ੍ਰਿਜਿੰਗ ਵੀਜ਼ਾ A ਤੇ ਹੋ ਤਾਂ ਬ੍ਰਿਜਿੰਗ ਵੀਜ਼ਾ B ਲੈ ਕੇ ਜਾ ਸਕਦੇ ਹੋ। ਸੈਕਸ਼ਨ 48 ਬੇਸਿਕਲੀ ਉਹਨਾਂ ਤੇ ਲੱਗਦਾ ਜਿਹੜੇ ਜਾਂ ਤਾਂ ਜਿਨ੍ਹਾਂ ਦਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ ਜਾਂ ਕੈਂਸਲ ਹੋਇਆ ਹੁੰਦਾ। ਅਗਰ ਵੀਜ਼ਾ ਰਿਫਿਊਜ਼ਲ ਹੋਇਆ ਹੈ ਤਾਂ ਜ਼ਿਆਦਾਤਰ ਚਾਂਸਸ ਹੁੰਦੇ ਨੇ ਕਿ ਬ੍ਰਿਜਿੰਗ ਵੀਜ਼ਾ A ਹੁੰਦਾ ਜਾਂ B ਵੀ ਹੋ ਸਕਦਾ ਜਾਂ C ਵੀ ਹੋ ਸਕਦਾ, ਡਿਪੈਂਡ ਕਰਦਾ ਹਰ ਇੱਕ ਦੇ ਸਰਕਮਸਟੈਂਸਿਸ ਤੇ। ਸੋ ਅਗਰ ਬ੍ਰਿਜਿੰਗ ਵੀਜ਼ਾ A ਹੈਗਾ ਤੁਹਾਡੇ ਕੋਲੇ, ਹੁਣ ਮੈਂ ਨਿਊਜ਼ੀਲੈਂਡ ਦੀ ਗੱਲ ਤੇ ਵਾਪਸ ਆਉਣਾ ਕਿ ਅਗਰ ਤੁਸੀਂ ਨਿਊਜ਼ੀਲੈਂਡ ਟਰੈਵਲ ਕਰਨਾ ਤਾਂ ਤੁਹਾਨੂੰ ਕ੍ਰਿਟੀਕਲ ਪਰਪਸ ਦਿਖਾਉਣਾ ਪੈਣਾ ਵੀ ਮੇਰਾ ਨਿਊਜ਼ੀਲੈਂਡ ਟਰੈਵਲ ਕਰਨ ਦਾ ਕ੍ਰਿਟੀਕਲ ਪਰਪਸ ਹੈ। ਅਗਰ ਤੁਸੀਂ ਇਹ ਕਹੋਗੇ ਕਿ ਮੈਂ ਜੀ ਵੀਜ਼ਾ ਲਾਉਣਾ, ਮੈਨੂੰ ਇੱਥੇ ਵੀਜ਼ਾ ਲਾਉਣ ਦੀ ਓਪਰਚੁਨਿਟੀ ਮਿਲੀ ਹੈਗੀ, ਤਾਂ ਮੈਂ ਸਮਝਦਾ ਕਿ ਉਹ ਕ੍ਰਿਟੀਕਲ ਪਰਪਸ ਦੇ ਵਿੱਚ ਨਹੀਂ ਆਊਗਾ। ਪਾ ਕੇ ਦੇਖ ਸਕਦੇ ਉੱਥੋਂ ਦੀ ਉਹਨਾਂ ਦੀ ਵੀ ਫੀਸ ਲੱਗਦੀ ਹੈ ਜਿਹੜੀ ਐਗਜ਼ੈਂਪਸ਼ਨ ਲੈਣੀ ਹੈਗੀ, ਤੇ ਵੀਜ਼ਾ ਅੱਡ ਤੋਂ ਲੈਣਾ ਪੈਣਾਗਾ। ਸੋ ਅਗਰ ਕਿਸੇ ਨੇ ਟਰਾਈ ਕਰਕੇ ਦੇਖਣਾ ਤਾਂ ਕਰ ਸਕਦਾ, ਲੇਕਿਨ ਰੂਲ ਉਹਨਾਂ ਦਾ ਫਿਲਹਾਲ ਇਹੀ ਹੈ ਕਿ ਅਨਲੈਸ ਇਟਸ ਅ ਕ੍ਰਿਟੀਕਲ ਪਰਪਸ ਉਹ ਐਂਟਰ ਨਹੀਂ ਕਰ ਸਕਦੇ ਤੁਸੀਂ। ਓਕੇ ਜੀ। ਕੁਲਸ਼ਰਨ ਜੀ ਦੇਖ ਰਹੇ ਨੇ, ਥੈਂਕ ਯੂ। ਸਰਬਚੰਦੀ ਜੀ ਥੈਂਕ ਯੂ। ਪ੍ਰਗਨ ਸਿੰਘ ਥੈਂਕ ਯੂ ਸਰ ਪ੍ਰੋਗਰਾਮ ਦੇਖਣ ਲਈ, ਤੇ ਪਲੀਜ਼ ਹੋ ਸਕੇ ਤਾਂ ਸ਼ੇਅਰ ਵੀ ਕਰ ਦਿਓ। ਤੇ ਜਿੱਦਾਂ ਮੈਂ ਕਹਿੰਦਾ ਹੁੰਦਾ ਵੈਸੇ ਵੀ ਕਿ ਜੇ ਸਿੱਧਾ ਸ਼ੇਅਰ ਨਹੀਂ ਕਰਨਾ ਤੇ ਪਲੀਜ਼ ਚੱਲਦੇ ਪ੍ਰੋਗਰਾਮ ਦਾ ਵੀ ਲਿੰਕ ਭੇਜ ਸਕਦੇ ਹੋ ਤੁਸੀਂ ਕਿਸੇ ਨੂੰ ਵੀ WhatsApp ਦੇ ਰਾਹੀਂ ਜਾਂ ਹੋਰ ਵੀ ਮੈਸੇਜ ਦੇ ਰਾਹੀਂ, ਜਾਂ ਬਾਅਦ 'ਚ ਵੀ ਆਪਾਂ ਭੇਜ ਸਕਦੇ ਹਾਂ। ਕਈ ਵਾਰੀ ਕੋਈ ਗੱਲਬਾਤ ਆਪਾਂ ਨੂੰ ਨਹੀਂ ਚਾਹੀਦੀ ਹੁੰਦੀ ਤਾਂ ਪਰ ਕਿਸੇ ਨਾ ਕਿਸੇ ਆਪਣੇ ਭੈਣ ਭਰਾ ਦੇ ਕੰਮ ਆ ਜਾਂਦੀ ਹੈ। ਸੋ ਜੇ ਆਪਾਂ ਹੁਣ ਅਗਲੀ ਗੱਲ ਕਰੀਏ, ਜਿਵੇਂ
ਕਰੋਨਾ ਦਾ ਟਾਈਮ ਸੀਗਾ ਜੀ ਤੇ ਜਿਹੜੇ ਟੂਰਿਸਟ ਵੀਜ਼ੇ ਤੇ ਆਏ ਸੀਗੇ ਤੇ ਕਾਫੀਆਂ ਨੇ ਆਪਣੇ ਵੀਜ਼ੇ ਇੱਥੇ ਵੱਧ ਗਏ ਸੀ, ਉਹਨਾਂ ਦੇ ਵੈਸੇ ਮੇਰੇ ਖਿਆਲ 'ਚ ਵਧੀ ਗਏ ਹਨਾ, ਵੀ ਤੁਸੀਂ ਰਹਿ ਸਕਦੇ ਹੋ, ਐਕਸਟੈਂਡ ਹੋਈ ਗਏ ਵੀਜ਼ੇ ਜੀ ਬਿਲਕੁਲ ਤੇ ਕਈਆਂ ਦੇ ਆਈ ਥਿੰਕ ਨੋ ਫਰਦਰ ਸਟੇ ਵਾਲੀ ਸਟੈਂਪ ਵੀ ਹਟ ਗਈ ਸੀ। ਹਾਂਜੀ ਤੇ ਕੀ ਸਟਿਲ ਉਹ ਵੀਜ਼ੇ ਉਦਾਂ ਹੀ ਵਧੀ ਜਾ ਰਹੇ ਨੇ ਟੂਰਿਸਟ ਵਾਲਿਆਂ ਦੇ, ਜਾਂ ਉਹਨਾਂ ਨੂੰ ਹੁਣ ਕਿਹਾ ਜਾ ਰਿਹਾ ਵੀ ਹੁਣ ਬੱਸ ਕਰੋ ਤੇ ਹੁਣ ਮਤਲਬ ਆਪਣੇ ਆਪਣੇ ਟੇਚੀ ਬੈਗ ਚੱਕੀਏ ਤੇ ਫਲਾਈਟਾਂ ਲਈਏ ਤੇ ਪਹੁੰਚੀਏ ਵਤਨਾਂ ਨੂੰ? ਜੀ ਦੇਖੋ, ਇਸ ਟਾਈਮ ਜੋ ਸਿਚੁਏਸ਼ਨ ਚੱਲ ਰਹੀ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਵਾਇਰਸ ਨੇ ਮਤਲਬ ਜਿਹੜਾ ਕੋਵਿਡ ਹੈ ਉਹਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਮਤਲਬ ਪ੍ਰਭਾਵ ਪਾਇਆ ਹੋਇਆ ਹੈਗਾ। ਸੋ ਇੱਥੋਂ ਦੀ ਸਰਕਾਰ ਵੀ ਇਹ ਗੱਲ ਸਮਝਦੀ ਹੈ ਕਿ ਜਿਹੜਾ ਟਰੈਵਲ ਹੈ, ਕਿਉਂਕਿ ਕਈ ਜਿੱਦਾਂ ਸਾਡੇ ਪੇਰੈਂਟਸ ਆਏ ਹੋਏ ਨੇ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ ਆਏ ਹੋਏ ਨੇ ਇੱਥੇ, ਉਹਨਾਂ ਕਿਉਂਕਿ ਇੱਕ ਬੱਚਾ ਤੇ ਇੱਕ ਬਜ਼ੁਰਗ, ਕਈ ਵਾਰ ਕੀ ਹੁੰਦਾ ਉਹਨਾਂ ਨੂੰ ਬਿਮਾਰੀ ਬੜੀ ਛੇਤੀ ਕੋਈ ਵੀ ਫੜਦੇ ਆ। ਖੈਰ ਚਲੋ ਕੋਵਿਡ ਦਾ ਤਾਂ ਇਹ ਹੈ ਕਿ ਉਹ ਜ਼ਿਆਦਾਤਰ ਜਿਹੜੇ ਏਜਡ ਪਰਸਨ ਨੇ ਉਹਨਾਂ ਤੇ, ਸੋ ਇਹ ਸਰਕਾਰ ਗੱਲ ਸਮਝਦੀ ਹੈਗੀ। ਸੋ ਉਹਨਾਂ ਨੇ ਬੇਸਿਕਲੀ ਜਿਹੜੀ 8503 ਕੰਡੀਸ਼ਨ ਹੈਗੀ ਉਹ ਲਗਭਗ ਹਰ ਇੱਕ ਬੰਦੇ ਦੀ ਹਟਾਈ ਹੈ, ਜਿਹਨੇ ਵੀ ਅਪਲਾਈ ਕੀਤੀ ਹੈ ਉਹਦੀ ਉਹ ਜਿਹੜੀ ਨੋ ਫਰਦਰ ਸਟੇ ਕੰਡੀਸ਼ਨ ਸੀ ਉਹ ਵੇਵ ਕੀਤੀ ਹੈ। ਤੇ ਉਸ ਤੋਂ ਬਾਅਦ ਬਹੁਤਾਤ ਦੇ ਵਿੱਚ ਜਿਹੜੇ ਨੇਗੇ ਉਹ ਵਿਜ਼ਟਰ ਵੀਜ਼ਾਸ ਲੱਗੇ ਨੇ, ਜਾਂ ਕਈਆਂ ਨੇ ਈਵਨ ਪਰਮਾਨੈਂਟ ਜਿਹੜੇ ਏਜਡ ਪੇਰੈਂਟ ਵੀਜ਼ਾਸ ਨੇਗੇ ਉਹ ਵੀ ਲਾਏ ਨੇਗੇ। ਉਸ ਤੋਂ ਇਲਾਵਾ ਇੱਕ 408 ਜਿਹੜਾ ਆਪਾਂ ਕਰੋਨਾ ਵਾਲਾ ਵੀਜ਼ਾ ਕਹਿ ਦਿੰਦੇ ਹੈਗੇ ਕਿ ਐਮਰਜੈਂਸੀ ਜਿਹੜਾ ਇਹਨਾਂ ਨੇ ਵੀਜ਼ਾ ਕੱਢਿਆ ਸੀ 408, ਉਹ ਇਸੇ ਟਾਈਮ ਦੇ ਦੌਰਾਨ ਕੱਢਿਆ ਵੀਜ਼ਾ, ਉਹ ਹਾਲੇ ਵੀ ਚੱਲ ਰਿਹਾ ਜੀ। ਉਹ ਆਪਸ਼ਨ ਵੀ ਅਵੇਲੇਬਲ ਹੁੰਦੀ ਹੈ ਤੇ ਸਭ ਉਹ ਕਿਆ ਹੈ? ਹਾਂਜੀ, ਤੇ ਉਹ ਸਭ ਤੋਂ ਵੱਡੀ ਗੱਲ ਉਹ ਵੀਜ਼ੇ ਦੀ ਇਹ ਹੈ ਕਿ ਉਹਦੀ ਕੋਈ ਫੀਸ ਨਹੀਂ ਹੈਗੀ। ਕਿਉਂਕਿ ਜਿਹੜਾ ਵਿਜ਼ਟਰ ਵੀਜ਼ਾ ਉਹਦੇ ਚ ਕੀ ਹੁੰਦਾ ਕਿ ਅਗਰ ਤੁਸੀਂ ਦੂਜੀ ਤੀਜੀ ਵਾਰ ਵਧਾਉਣੇ ਹੋ ਤਾਂ ਉਹਦੇ ਚ ਇੱਕ ਐਕਸਟਰਾ ਪੈਸੇ ਦੇਣੇ ਪੈਂਦੇ ਹੁੰਦੇ ਨੇ ਆਪਾਂ ਨੂੰ। ਲੇਕਿਨ ਜਿਹੜਾ ਕੋਵਿਡ ਵੀਜ਼ਾ ਹੈ ਉਹ ਬੇਸਿਕਲੀ ਦੋ ਤਰੀਕਿਆਂ ਦੇ ਨਾਲ ਦੋ ਜਣੇ ਐਪਲੀਕੈਂਟਸ ਉਹਨੂੰ ਲਾ ਸਕਦੇ ਨੇ। ਪਹਿਲੇ ਤਾਂ ਉਹ ਨੇ ਕਿ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਦੇ ਆ, ਫੋਰ ਐਗਜ਼ਾਮਪਲ ਕੋਈ ਨਰਸਿਸ ਨੇਗੇ ਜਾਂ ਕੋਈ ਸੋਸ਼ਲ ਵਰਕਰ ਨੇਗੇ ਜਾਂ ਆਪਣੇ ਏਜ ਕੇਅਰ ਦੇ ਵਿੱਚ ਕੋਈ ਕੰਮ ਕਰਦਾ, ਇਦਾਂ ਦੀਆਂ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਕ੍ਰਿਟੀਕਲ ਸੈਕਟਰ ਦੇ ਵਿੱਚ ਕਿਤੇ ਵੀ, ਜਾਂ ਇਕਨੋਮੀ ਨੂੰ ਤੁਸੀਂ ਬੂਸਟ ਕਰ ਰਹੇ ਹੋ, ਇਹ ਵੀ ਇੱਕ ਮਤਲਬ ਆਪਾਂ ਕਹਿ ਸਕਦੇ ਹੋ ਇਹ ਬੇਸਿਕਲੀ ਉਹਦੇ ਅਰਾਊਂਡ ਹੀ ਘੁੰਮ ਰਹੀ ਜਿਹੜਾ ਕ੍ਰਿਟੀਕਲ ਸੈਕਟਰ ਹੈਗਾ। ਪ੍ਰੋਡੋਮੀਨੈਂਟਲੀ ਜਿਹੜਾ ਫੋਕਸ ਹੈ ਉਹ ਕ੍ਰਿਟੀਕਲ ਸੈਕਟਰ ਦੇ ਉੱਤੇ ਹੈਗਾ। ਅਗਰ ਤੁਸੀਂ ਉਹਦੇ 'ਚ ਕੰਮ ਕਰਦੇ ਹੋ ਤਾਂ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ। ਸਾਡੇ ਆਪਣੇ ਖੁਦ ਦੇ 1-1 ਸਾਲ ਦੇ ਸਾਡੇ ਜਿਹੜੇ ਕਲਾਇੰਟਸ ਨੇ ਉਹਨਾਂ ਦੇ ਵੀਜ਼ੇ ਆਏ ਨੇ ਇਹ। ਤੇ ਦੂਸਰਾ ਉਹਨਾਂ ਵਾਸਤੇ ਵੀ ਇਹ ਓਪਰਚੁਨਿਟੀ ਹੈਗੀ ਹੈ ਜਿਹੜੇ ਐਪਲੀਕੈਂਟ ਕੋਈ ਹੋਰ ਵੀਜ਼ਾ ਨਹੀਂ ਲਾ ਸਕਦੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਪ੍ਰਾਈਮ ਐਗਜ਼ਾਮਪਲ ਦਊਂਗਾ ਕਿ ਮੰਨ ਲਓ ਤੁਸੀਂ 457 ਵੀਜ਼ੇ ਤੇ ਇੱਥੇ ਆਏ ਹੋਏ ਹੋ ਤੇ ਤੁਹਾਡੇ EMPLOYER ਨੇ ਤੁਹਾਡਾ ਕੰਟਰੈਕਟ ਖਤਮ ਹੋ ਰਿਹਾ, ਤੁਹਾਡਾ ਵੀਜ਼ਾ ਖਤਮ ਹੋ ਰਿਹਾ, ਉਸ ਤੋਂ ਅੱਗੇ ਤੁਹਾਡੇ EMPLOYER ਨੇ ਤੁਹਾਨੂੰ ਜੌਬ ਨਹੀਂ ਦੇ ਰਹੇ ਹੈਗੇ ਕਿਉਂਕਿ ਉਹਨਾਂ ਦਾ ਕਰੋਨਾ ਕਰਕੇ ਮੇਬੀ ਬਿਜ਼ਨਸ ਬੰਦ ਹੋ ਗਿਆ ਜਾਂ ਕੋਈ ਉਹਨਾਂ ਨੂੰ ਨੁਕਸਾਨ ਹੋ ਗਿਆ, ਵਟ ਐਵਰ ਦਾ ਰੀਜ਼ਨ ਮੇਬੀ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਈਵਨ ਵਿਜ਼ਟਰ ਵੀਜ਼ੇ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਕਿਉਂਕਿ ਵਿਜ਼ਟਰ ਵੀਜ਼ਾ ਜਿਹੜਾ ਕੋਈ ਜੈਨੂਅਨ ਟੈਂਪਰੇਰੀ ਐਂਟਰੈਂਟ ਉਹਦੀ ਇੱਕ ਕ੍ਰਾਈਟੇਰੀਆ ਹੁੰਦਾ, ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਜੈਨੂਅਨਲੀ ਇੱਕ ਵਿਜ਼ਿਟ ਨਹੀਂ ਕਰ ਰਹੇ ਇਸ ਤੋਂ ਅੱਗੇ, ਤੁਸੀਂ ਸਿਰਫ ਇੱਥੇ ਥੋੜੇ ਸਮੇਂ ਲਈ ਰਹਿਣਾ ਹੈ, ਉਸ ਹਾਲਾਤ ਦੇ ਵਿੱਚ ਵੀ ਤੁਸੀਂ ਉਹ ਵੀਜ਼ਾ ਲਾ ਸਕਦੇ ਹੋ। ਕਿਉਂਕਿ ਦੂਸਰੀ ਕੰਡੀਸ਼ਨ ਹੈ ਕਿ ਅਗਰ ਤੁਸੀਂ ਜਿਹੜਾ ਵੀਜ਼ਾ ਆਲਰੇਡੀ ਹੋਲਡ ਕੀਤਾ ਹੋਇਆ ਕਿਸੇ ਵਜ੍ਹਾ ਕਰਕੇ ਤੁਹਾਨੂੰ ਲੱਗਦਾ ਕਿ ਤੁਸੀਂ ਉਹਦਾ ਜਿਹੜਾ ਕ੍ਰਾਈਟੇਰੀਆ ਉਹ ਮੀਟ ਨਹੀਂ ਕਰ ਸਕਦੇ, ਤਾਂ ਵੀ ਤੁਸੀਂ ਉਹ 408 ਜਿਹੜਾ ਵੀਜ਼ਾ ਹੈ ਉਹ ਲਾ ਸਕਦੇ ਹੋ। ਮੈਂ ਫਿਰ ਦੱਸ ਦਿਆਂ ਕਿ ਇਹ ਜਿਹੜਾ ਵੀਜ਼ਾ ਹੈ ਇਹ ਫ੍ਰੀ ਆਫ ਕਾਸਟ ਹੈਗਾ। ਸੋ ਇੱਕ ਵਧੀਆ ਆਪਸ਼ਨ ਹੈਗੀ ਅਗਰ ਤੁਸੀਂ ਥੋੜੇ ਸਮੇਂ ਲਈ ਆਪਣੀ ਸਟੇ ਇੱਥੇ ਐਕਸਟੈਂਡ ਕਰਨਾ ਚਾਹੁੰਦੇ ਹੋਗੇ ਤਾਂ ਕਿ ਤੁਸੀਂ ਥੋੜਾ ਸਮਾਂ ਇੱਥੇ ਰਹਿ ਕੇ ਜਦੋਂ ਕਰੋਨਾ ਦਾ ਜਿਹੜਾ ਇਹ ਵੈਕਸੀਨੇਸ਼ਨ ਵਗੈਰਾ ਆਊਟ ਹੋ ਜਾਂਦੀ ਹੈਗੀ, ਜਿਹੜੀ ਕਿ ਨੈਕਸਟ ਮੰਥ ਤੋਂ ਮੇਰੇ ਹਿਸਾਬ ਨਾਲ ਲੱਗਣ ਲੱਗੀ ਹੈਗੀ, ਸੋ ਉਸ ਤੋਂ ਬਾਅਦ ਤੁਸੀਂ ਟਰੈਵਲ ਬੈਕ ਕਰ ਸਕਦੇ ਹੋ ਜਦੋਂ ਵੀ ਫਲਾਈਟਸ ਖੁੱਲ੍ਹਦੀਆਂ ਨੇ। ਸੋ ਇਹ ਇੱਕ ਆਪਸ਼ਨ ਉਹਨਾਂ ਵਾਸਤੇ ਹੋ ਸਕਦੀ ਹੈ। ਠੀਕ ਹੈ, ਮਤਲਬ ਕਿ ਭਾਵੇਂ ਕਿ ਕਿਹਾ ਜਾ ਸਕਦਾ ਕਿ ਹਜੇ ਵੀ ਵੀਜ਼ੇ ਵਧ ਰਹੇ ਨੇ, ਵਧਾਏ ਜਾ ਸਕਦੇ ਨੇ ਜੀ। ਬਿਲਕੁਲ, ਇਦਾਂ ਦੀ ਇਹਨਾਂ ਵੱਲੋਂ ਕੋਈ ਕੰਡੀਸ਼ਨ ਨਹੀਂ ਹੈ ਕਿ ਹੁਣ ਵੀਜ਼ੇ ਨਹੀਂ ਵਧਾਉਣੇ, ਵੀ ਹੁਣ ਤੁਸੀਂ ਆਪਣੀ ਫਲਾਈਟ ਫੜੋ ਤੇ ਬਸ। ਨਹੀਂ, ਇਦਾਂ ਦੀ ਕੋਈ ਕੰਡੀਸ਼ਨ ਨਹੀਂ ਹੈ ਨਾ ਜੀ। ਹੈਰੀ ਜੋਸਨ ਜੀ ਥੈਂਕ ਯੂ। ਗੁਰਪ੍ਰੀਤ ਸਿੰਘ ਬਰਾੜ ਵਾਚਿੰਗ, ਥੈਂਕ ਯੂ ਵੈਰੀ ਮੱਚ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ GTI ਵੀਜ਼ਾ ਜਿਹੜਾ ਜੀ ਹੈ ਨਾ, GTI ਗੱਡੀਆਂ ਵੀ ਹੁੰਦੀਆਂ ਮੇਰੇ ਖਿਆਲ ਚ ਕਾਰਾਂ, ਇਫ ਆਈ ਐਮ ਨਾਟ ਰੋਂਗ ਹੈ ਨਾ। GTI ਹਾਂਜੀ ਬੜੀ ਮਸ਼ਹੂਰ ਹੈ ਗੱਡੀ। ਹਾਂ, ਤੇ ਮੇਰੇ ਖਿਆਲ GTI ਵੀਜ਼ਾ ਵੀ ਕੁਝ ਇਦਾਂ, GTI ਕਾਰਾਂ ਵੀ ਬੜੀਆਂ ਮਸ਼ਹੂਰ ਹੁੰਦੀਆਂ ਤੇ ਇਹ ਵੀਜ਼ਾ ਵੀ ਮੇਰੇ ਖਿਆਲ ਇਦਾਂ ਦਾ ਹੀ ਆ ਕੁਝ। GTI ਵੀਜ਼ਾ ਬੜਾ ਇੱਕਦਮ ਮਸ਼ਹੂਰ ਹੋਇਆ ਜੀ ਕਿਉਂਕਿ GTI ਵੀਜ਼ਾ ਇੱਕ ਉਹ ਵੀਜ਼ਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਆਸਟ੍ਰੇਲੀਆ ਨੇ ਇਸ ਤਰੀਕੇ ਦੇ ਨਾਲ ਕੱਢਿਆ ਉਹ ਵੀਜ਼ਾ ਕਿ ਇੱਕ ਪਾਇਲਟ ਪ੍ਰੋਗਰਾਮ ਚਲਾਤਾ ਉਹਨਾਂ ਨੇ ਕਿ ਅਸੀਂ ਆਸਟ੍ਰੇਲੀਆ ਨੂੰ ਦਿਨੋਂ ਦਿਨ, ਜਿਹੜੀ ਮੈਂ ਤੁਹਾਨੂੰ ਕਰੀਮ ਦੀ ਗੱਲ ਕਰਦਾ, ਜਿਹੜੇ ਜਿਨ੍ਹਾਂ ਨੇ PhDਆਂ ਕੀਤੀਆਂ ਨੇ ਜਾਂ ਜਿਹੜੇ ਸਕਾਲਰਸ ਨੇਗੇ ਜਾਂ ਜਿਹੜੇ ਕੋਈ ਵੀ ਮਤਲਬ ਪ੍ਰੋਮੀਨੈਂਟ ਫਿਗਰ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਨੇਗੇ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਹੈਗੀ, ਉਹਨਾਂ ਵਾਸਤੇ ਉਹ ਵੀਜ਼ਾ ਹੈਗਾ। ਤੇ ਉਹਦੇ 'ਚ ਕਾਫੀ ਸੈਕਟਰ ਨੇਗੇ ਤੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ GTI ਦੇ ਵਿੱਚ ਬੇਸਿਕਲੀ 7 ਸੈਕਟਰ ਸੀਗੇ, ਲੇਕਿਨ ਲੇਟ ਦਸੰਬਰ ਦੇ ਵਿੱਚ ਉਹਨਾਂ ਨੇ ਕੁਝ ਚੇਂਜਸ ਲੈ ਕੇ ਆਏ ਨੇ, ਉਹਦੇ ਵਿੱਚ ਹੋਰ ਸੈਕਟਰ ਐਡ ਕੀਤੇ ਨੇ। ਕਿਉਂਕਿ ਸਰਕਾਰ ਵੀ ਇਹ ਗੱਲ ਸਮਝ ਰਹੀ ਹੈ ਕਿ ਸਾਨੂੰ ਇਸ ਟਾਈਮ ਜਿਹੜਾ ਇਹ ਈਵਨ ਕੋਵਿਡ ਨੂੰ ਵੀ ਵਿੱਚ ਇੱਕ ਰੀਜ਼ਨ ਮੰਨਿਆ ਜਾ ਸਕਦਾ ਹੈ, ਇਹਦੇ ਨਾਲ ਜਿਹੜੇ ਇਕਨੋਮਿਕ ਲਾਸ ਹੋਣੇ ਨੇ ਉਹਦੀ ਰਿਕਵਰੀ ਜਿਹੜੀ ਹੋਣੀ ਹੈ ਉਹ ਸਾਨੂੰ ਸ਼ਾਰਪ ਮਾਈਂਡ ਚਾਹੀਦੇ ਨੇ ਇੱਥੇ। ਓਕੇ ਯਾਰ, ਉਹ ਗੱਲ ਹੈ ਵੀ ਕਰੀਮ ਚਾਹੀਦੀ ਹੈ, ਕਰੀਮ ਚਾਹੀਦਾ ਤਾਂ ਕਿ ਉਹ ਇੱਥੇ ਆ ਕੇ ਨਵੀਂ ਤੋਂ ਨਵੀਂ ਕੋਈ ਜਾਂ ਖੋਜ ਕਰਨ, ਭਾਵੇਂ ਉਹ ਇੱਥੇ ਆ ਕੇ ਜਿਹੜੇ ਸਿਸਟਮਸ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਇੰਪਰੂਵ ਕਰਨ, ਠੀਕ ਹੈ, ਉਹਨਾਂ ਨੂੰ
ਜਾਂ ਕੋਈ ਇਦਾਂ ਦੀ ਨਵੀਆਂ ਜੌਬਾਂ ਕ੍ਰੀਏਟ ਕਰਨ। ਹਾਂਜੀ। ਸੋ ਉਹਨਾਂ ਵਾਸਤੇ ਉਹ GTI ਜਿਹੜਾ ਵੀਜ਼ਾ ਹੈਗਾ ਉਹ ਅਵੇਲੇਬਲ ਹੈ। ਠੀਕ। ਤੇ ਇਹ ਫਿਰ ਇਹਦੇ ਮੇਜਰ ਚੇਂਜਸ ਕੀ ਹੋਈਆਂ ਨੇ? ਸਭ ਤੋਂ ਵੱਡੀ ਜਿਹੜੀ ਚੇਂਜ ਇੱਕ ਤਾਂ ਇਹ ਆਈ ਹੈਗੀ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਇਹਦਾ ਸਕੋਪ ਸੀਗਾ ਉਹਨੂੰ ਬ੍ਰੌਡਨ ਕੀਤਾ, ਉਹਨੂੰ ਵਧਾਇਆ ਸਕੋਪ ਨੂੰ। ਜਿੱਦਾਂ ਪਹਿਲਾਂ ਇਹਦੇ 'ਚ ਸਿਰਫ 7 ਸੈਕਟਰ ਸੀਗੇ, ਉਹਦੇ 'ਚ ਆਪਣਾ ਐਗਰੀਕਲਚਰ ਟੈਕਨੋਲੋਜੀ ਸੀਗਾ, ਫਾਈਨੈਂਸ਼ੀਅਲ ਟੈਕਨੋਲੋਜੀ ਸੀਗਾ, ਆਪਣਾ ਕੁਆਂਟਮ ਤੇ ਵਧਾਇਆ ਫਿਰ ਇਹਨਾਂ ਨੇ ਤਾਂ। ਸੌਰੀ ਮੈਂ ਤੁਹਾਨੂੰ ਰੋਕਦਾ, ਮੈਨੂੰ ਯਾਦ ਹੈ ਤੁਸੀਂ ਕਿਹਾ ਸੀ ਵੀ ਇੰਨੀਆਂ ਅਸਾਮੀਆਂ ਜਿਹਨੂੰ ਆਪਾਂ ਕਹਿ ਦਿੰਦੇ ਵੀ ਇੰਨੀਆਂ ਮਤਲਬ ਨੰਬਰਸ ਆਫ ਵੀਜ਼ਾ ਵੀ ਇੰਨੇ ਇਹਨਾਂ ਨੇ ਇਸ਼ੂ ਕਰਨੇ ਆ। ਇਹਦਾ ਮਤਲਬ ਉਹ ਉਹਨੇ ਲੱਭੇ ਨਹੀਂ ਇਹਨਾਂ ਨੂੰ, ਜਾਂ ਹੋਏ ਨਹੀਂ, ਉਹ ਭਰਿਆ ਨਹੀਂ, ਜਾਂ ਕਹ ਲਓ ਕਿ ਸੋ ਇਹ ਦੇਖੋ ਇਹਦੇ 'ਚ ਦੋਨੇ ਫੈਕਟਰ ਹੋ ਸਕਦੇ ਨੇ, ਕਿਉਂਕਿ ਇਸ ਸਾਲ ਜਿਹੜਾ ਆਪਾਂ ਫਾਈਨੈਂਸ਼ੀਅਲ ਈਅਰ ਇਹਨਾਂ ਨੇ ਇਹਦੀ ਜਿਹੜੀ ਨੰਬਰ ਜਿਹੜੇ ਕੋਟੇ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ 5000 ਤੋਂ ਵਧਾ ਕੇ 15000 ਕੀਤਾ ਹੋਇਆ। ਹਾਂਜੀ ਹਾਂ, ਠੀਕ ਹੈ। ਸੋ 15000 ਦੇ ਵਿੱਚ ਉਹ ਅਟਰੈਕਟ ਕਰਨਾ ਚਾਹ ਰਹੇ ਨੇ ਇਸ ਟਾਈਮ ਵੀ ਵੱਧ ਤੋਂ ਵੱਧ, ਕਿਉਂਕਿ ਹਾਲੇ ਤੱਕ ਮੈਨੂੰ ਲੱਗਦਾ ਇਹਨਾਂ ਨੇ 1700-1800 ਵੀਜ਼ੇ ਹੀ ਗ੍ਰਾਂਟ ਕੀਤੇ ਨੇ ਜਾਂ ਅਪਰੂਵ ਕੀਤੇ ਨੇ ਇਸ ਜਿਹੜੇ ਫਾਈਨੈਂਸ਼ੀਅਲ ਈਅਰ ਦੇ ਵਿੱਚ। ਸੋ ਹਾਲੇ ਵੀ ਇਹਨਾਂ ਕੋਲ ਕਾਫੀ ਵੱਡਾ ਨੰਬਰ ਪਿਆ, ਮੇਬੀ ਉਹਦੇ ਕਰਕੇ ਇਹਨਾਂ ਨੇ ਉਹਦੇ ਵਿੱਚ ਇਹ ਐਡੀਸ਼ਨ ਕੀਤੀ ਹੈਗੀ। ਇਹਦੇ ਵਿੱਚ 3 ਜਿਹੜੀਆਂ ਨੇਗੀਆਂ ਆਪਣੇ ਨਵੀਆਂ ਜਿਹੜੀਆਂ ਇੰਡਸਟਰੀਜ਼ ਨੇਗੀਆਂ ਉਹ ਐਡ ਕੀਤੀਆਂ ਨੇ, 3 ਸੈਕਟਰ ਐਡ ਕੀਤੇ ਨੇ। ਹਾਂਜੀ। ਸੋ ਇੱਕ ਵੱਡੀ ਇਵਨ ਪਹਿਲਾਂ ਫਾਈਨੈਂਸ਼ੀਅਲ ਟੈਕਨੋਲੋਜੀ ਸੀ, ਹੁਣ ਫਾਈਨੈਂਸ਼ੀਅਲ ਸਰਵਿਸਿਜ਼ ਵੀ ਉਹਨਾਂ ਨੇ ਵਧਾਤਾ। ਸੋ ਜਿਹੜੇ ਐਗਜ਼ਿਸਟਿੰਗ 7 ਸੈਕਟਰ ਸੀਗੇ ਉਹਨਾਂ ਦਾ ਸਕੋਪ ਵੀ ਵਧਾਇਆ ਹੈਗਾ ਪਹਿਲਾਂ ਨਾਲੋਂ। ਓਕੇ 3 ਜਿਹੜੇ ਸੈਕਟਰ ਨੇ ਨਵੇਂ ਐਡ ਕੀਤੇ ਨੇ, ਬਟ ਜਿਹੜੇ ਪੁਰਾਣੇ ਸੈਕਟਰ ਸੀਗੇ ਉਹਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਨੇ ਵਾਈਡ ਕੀਤਾ, ਉਹਨਾਂ ਦਾ ਵੀ ਜਿਹੜਾ ਸਕੋਪ ਹੈ ਉਹ ਵਧਾ ਕੇ, ਤਾਂ ਕਿ ਮੈਂ ਸਮਝਦਾ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੂੰ ਇਹ ਵੀ ਵੱਧ ਤੋਂ ਵੱਧ ਲੋਕ ਜਿਹੜੇ ਉਸ ਕੈਲੀਬਰ ਦੇ ਨੇ ਉਹ ਇਹ ਅਪਲਾਈ ਕਰਨ। ਪਰ ਉਹ ਵਧਾਇਆ ਤਾਂ ਹੈ, ਪਰ ਸਟਿਲ ਇੰਟੈਲੀਜੈਂਟ ਬੰਦਿਆਂ ਵਾਸਤੇ, ਇੰਟੈਲੀਜੈਂਟ ਪੀਪਲ ਵਾਸਤੇ ਵਧਾਇਆ ਨਾ। ਕੋਈ ਇਦਾਂ ਤਾਂ ਨਹੀਂ ਹੈਗਾ ਕਿ ਵੀ ਉਹਨੂੰ ਘਟਾਤਾ ਵੀ ਚਲੋ ਹੁਣ ਤੁਸੀਂ ਜੇ ਵੀ ਥੋੜੀ ਤਨਖਾਹ ਵੀ ਤੁਹਾਨੂੰ ਜੇ ਮਿਲਦਾ, ਪੈਕੇਜ ਮਿਲਦਾ ਤਾਂ ਵੀ ਪਾ ਲਓ ਜਾਂਦਾ, ਹਨਾ। ਉਹ ਤਾਂ ਸੇਮ ਹੀ ਹੈ ਨਾ ਜਿੱਦਾਂ। ਜੀ ਬਿਲਕੁਲ। ਇਹਦੇ 'ਚ ਇੱਕ ਜਿਹੜਾ GTI ਖਾਸ ਕਰਕੇ ਇਹ ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ ਮੈਂ ਦੱਸਦਾ, ਇਹ ਇਕੱਲਾ ਇਹ ਨਹੀਂ ਹੈਗਾ ਕਿ ਇਕੱਲੇ ਅਗਰ ਤੁਸੀਂ ਪੜ੍ਹੇ ਹੋਗੇ ਉਹਦੇ ਵਾਸਤੇ, ਇਹ ਉਹਨਾਂ ਵਾਸਤੇ ਵੀ ਹੈ ਜਿਹੜੇ ਅਲੱਗ-ਅਲੱਗ 2-3 ਕੋਈ ਪ੍ਰੋਫੈਸ਼ਨ ਦੇ ਵਿੱਚ ਹੋ ਸਕਦੇ ਨੇ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਜਾਂ ਆਰਟਸ ਦੇ ਵਿੱਚ ਵੀ ਮੰਨ ਲਓ ਤੁਸੀਂ ਆਰਟਿਸਟ ਹੋਗੇ ਤੇ ਮਤਲਬ ਜੇ ਕੋਈ ਮਾਰਕਾ ਮਾਰਿਆ ਤੇ ਕੋਈ ਮਾਰਕਾ ਮਾਰਿਆ, ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਮਾਰਕਾ ਮਾਰਿਆ, ਤੁਸੀਂ ਇਹਨਾਂ ਨੂੰ ਇਹ ਦੱਸੋ ਪ੍ਰੂਫ ਕਰਕੇ ਵੀ ਹਾਂ ਅਸੀਂ ਆ ਮਾਰਕਾ ਮਾਰ ਸਕਦੇ ਹਾਂ, ਹਨਾ। ਵੀ ਸਾਡੇ 'ਚ ਹਾਲੇ ਵੀ ਤੰਤ ਹੈਗਾ, ਅਸੀਂ ਹਾਲੇ ਵੀ ਕਰ ਸਕਦੇ ਹਾਂਗੇ। ਸੋ ਇਹ ਉਹਨਾਂ ਵਾਸਤੇ ਆ। ਜਾਂ ਆਪਾਂ ਕਹ ਲਓ ਸਪੋਰਟਸ ਦੇ ਵਿੱਚ ਅਗਰ ਤੁਸੀਂ ਕੋਈ ਇਦਾਂ ਦਾ ਮਾਰਕਾ ਮਾਰਿਆ, ਬਟ ਜਿਹੜੀਆਂ ਇਹ ਜੈਨਰਿਕ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਸਪੋਰਟਸ ਵਾਲੇ ਹੋਗੇ ਜਾਂ ਆਰਟਸ ਵਾਲੇ ਹੋਗੇ, ਇਹਦਾ ਜਿਹੜਾ ਨੰਬਰ ਹੈ ਇਹਦਾ ਕੋਟਾ ਬਹੁਤ ਥੋੜਾ ਹੈ, 200 ਦਾ ਕੋਟਾ ਇਹਦਾ, ਐਜ਼ ਅਪੋਜ਼ਡ ਜਿਹੜਾ GTI ਜਿਹਦੇ ਵਿੱਚ ਐਕੈਡੈਮਿਕ ਆਪਾਂ ਗੱਲ ਕਰ ਰਹੇ ਜਿਹੜੇ ਰਿਸਰਚਰਸ ਨੇ। ਸੋ ਤੁਸੀਂ ਚੇਂਜ ਦੀ ਗੱਲ ਕਰ ਰਹੇ ਸੀ, ਦੂਸਰੀ ਸਭ ਤੋਂ ਵੱਡੀ ਜਿਹੜੀ ਮੇਜਰ ਚੇਂਜ ਹੈ ਉਹ ਇਹ ਹੀ ਹੈ ਕਿ ਇਹਦੇ ਵਿੱਚ ਪਹਿਲਾਂ ਜਿਹੜੇ ਮਾਸਟਰਸ ਸੀਗੇ ਜਿਨ੍ਹਾਂ ਨੇ ਰੀਸੈਂਟਲੀ ਮਾਸਟਰਸ ਕੀਤੀ ਹੈਗੀ, ਉਹ ਵੀ ਇਹਨਾਂ ਨੇ ਚੇਂਜ ਕਰਤਾ। ਹੁਣ ਉਹ ਮਾਸਟਰਸ ਵਾਲੇ ਇਹਦੇ ਵਿੱਚੋਂ ਕੱਢਤੇ, ਪਹਿਲਾਂ ਉਹਨਾਂ ਨੇ ਪਾਏ ਹੋਏ ਸੀਗੇ ਜਿਨ੍ਹਾਂ ਨੇ ਮਾਸਟਰ ਕੀਤੀ ਹੈਗੀ, ਬਾਈ ਰਿਸਰਚ ਕੀਤੀ ਹੈਗੀ, ਉਹਨਾਂ ਦਾ ਗ੍ਰੇਡ ਸੀਗਾ ਕਿ ਅਗਰ 80 ਤੋਂ ਅਬਵ ਤੁਹਾਡਾ ਗ੍ਰੇਡ ਹੈ ਤਾਂ ਤੁਸੀਂ ਪਾ ਸਕਦੇ ਹੋਗੇ। ਲੇਕਿਨ ਅਨਫੋਰਚੂਨੇਟਲੀ ਉਹ ਜਿਹੜੀ ਸਟਰੀਮ ਸੀਗੀ ਉਹ ਵਿੱਚੋਂ ਕੱਢਤੀ ਹੈਗੀ। ਹੁਣ ਸਿਰਫ ਤੇ ਸਿਰਫ PhD ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ PhD ਕੰਪਲੀਟ ਕੀਤੀ ਆ, ਜਾਂ ਨੀਅਰ ਕੰਪਲੀਸ਼ਨ ਨੇ, ਮਤਲਬ ਉਹਨਾਂ ਦੀ PhD ਕੰਪਲੀਟ ਹੋਣ ਵਾਲੀ ਹੈਗੀ, ਉਹਨਾਂ ਵਾਸਤੇ ਇਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਹੈ ਰੱਖਤਾ। ਬਾਕੀ ਇਹਦੇ 'ਚ ਹਾਈ ਇਨਕਮ ਜਿਹੜੀ ਥ੍ਰੈਸ਼ਹੋਲਡ ਹੈਗੀ ਉਹ ਵੀ ਪਾ ਸਕਦੇ ਨੇ। ਅਗਰ ਤੁਸੀਂ ਇਹ ਜਿਹੜੇ ਪਹਿਲਾਂ 7 ਸੈਕਟਰ ਸੀ, ਹੁਣ 10 ਸੈਕਟਰ ਹੋ ਗਏ, ਉਹ 'ਚ ਰਿਸੋਰਸ ਸੈਕਟਰ ਆਏਗਾ, ਸਰਕੂਲਰ ਇਕਨੋਮੀ ਆਈ ਹੈਗੀ, ਤੇ ਐਜੂਕੇਸ਼ਨ ਨੂੰ ਵੀ ਉਹਨਾਂ ਨੇ ਐਡ ਕੀਤਾ। ਅਗਰ ਤੁਸੀਂ ਮੰਨ ਲਓ ਐਜੂਕੇਸ਼ਨ ਦੇ ਵਿੱਚ PhD ਕੀਤੀ ਹੈਗੀ ਤਾਂ ਤੁਸੀਂ ਐਲੀਜੀਬਲ ਹੋ ਸਕਦੇ ਹੋ ਇਹਦੇ ਵਿੱਚ। ਜਾਂ ਮੰਨ ਲਓ ਤੁਸੀਂ ਐਜੂਕੇਸ਼ਨ ਸੈਕਟਰ ਦੇ ਨਾਲ ਸੰਬੰਧਿਤ ਹੋ, ਜਾਂ ਸਰਕੂਲਰ ਇਕਨੋਮੀ, ਇਹਦੇ ਵਿੱਚ ਇਹ ਹੈ ਕਿ ਰੀਨਿਊਏਬਲ એનર્ਜੀ, ਉਹ ਸਾਰੇ ਇਹਨਾਂ ਨੇ ਐਡ ਕੀਤੇ ਨੇਗੇ, ਜਾਂ ਫਾਈਨੈਂਸ਼ੀਅਲ ਕਿੱਦਾਂ ਰਿਕਵਰੀਆਂ ਚੀਜ਼ਾਂ ਦੀ ਕਰਨੀ ਹੈਗੀ। ਡਿਟੇਲ ਦੇ ਵਿੱਚ ਆਪਾਂ ਮੈਂ ਕਹਿੰਦਾ ਫਿਰ ਗੱਲ ਕਰ ਲਾਂਗੇ, ਕਿਉਂਕਿ ਮੈਨੂੰ ਲੱਗਦਾ ਆਪਣੇ ਕੋਲ ਟਾਈਮ ਕਹਿ ਰਹੇ ਸੀ। ਸੋ ਉਹਨਾਂ ਦੀ ਜਿਹੜੀ ਪੇ ਹੈਗੀ ਉਹ 1,53,000 ਅਗਰ ਤੁਹਾਨੂੰ ਮਿਲ ਜਾਂਦੀ ਹੈ, ਜਾਂ ਤੁਸੀਂ ਉਹਨਾਂ ਨੂੰ ਕੋਈ ਆਫਰ ਲੈਟਰ ਦੇ ਦਿੰਦੇ ਹੋਗੇ ਡਾਲਰ। ਸੋ ਇਹ ਉਹਨਾਂ ਵਾਸਤੇ ਵੀ ਇੱਕ ਵਧੀਆ ਓਪਰਚੁਨਿਟੀ ਹੋ ਸਕਦੀ ਹੈ, ਕਿਉਂਕਿ ਆਪਾਂ ਜਦੋਂ ਗੱਲ ਕਰ ਰਹੇ ਹਾਂ ਸਕਾਲਰਸ ਦੀ ਗੱਲ ਕਰ ਰਹੇ ਹਾਂ, ਆਪਾਂ ਰਿਸਰਚਰਸ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਜਿਹੜੀ ਤਨਖਾਹ ਹੈਗੀ ਉਹ ਬੜੀ ਈਜ਼ੀਲੀ ਇੰਨੀ ਕਮਾ ਲੈਂਦੇ ਨੇ, 1.5 ਲੱਖ ਤਾਂ ਉਹ ਉਹਨਾਂ ਦਾ ਜਿਹੜਾ ਮਤਲਬ ਕਿ ਪੈਕੇਜ ਹੁੰਦਾ। ਸੋ ਅਗਰ ਤੁਹਾਡੇ ਕੋਲ ਆਫਰ ਹੈਗੀ ਆ, ਜਾਂ ਤੁਸੀਂ ਕਰੰਟਲੀ ਇਸ ਮਤਲਬ ਇੰਨੀ ਜੌਬ ਕਰ ਰਹੇ ਹੋਗੇ, ਤੇ ਜਾਂ ਤੁਸੀਂ PhD ਕੀਤੀ ਹੈਗੀ, ਇਹ ਤਿੰਨਾਂ ਦੇ ਵਿੱਚੋਂ ਅਗਰ ਇੱਕ ਕੰਡੀਸ਼ਨ ਵੀ ਤੁਸੀਂ ਮੀਟ ਕਰਦੇ ਹੋ। ਇਹ PhD ਜਿੰਨੇ ਮਰਜ਼ੀ ਕੀਤੀ ਹੋਵੇ ਹਰ ਕੋਈ ਅਪਲਾਈ ਕਰ ਸਕਦਾ, ਜਾਂ ਕੋਈ ਕਿਸੇ ਨੂੰ ਮਤਲਬ ਐਜ਼ ਅ ਨੋਮੀਨੇਸ਼ਨ ਕੋਈ ਫਾਰਮ ਵਗੈਰਾ ਫਿਲ ਕਰਨਾ ਪੈਂਦਾ, ਜਾਂ ਕੋਈ ਨੋਮੀਨੇਸ਼ਨ ਇਹਨਾਂ ਨੇ ਕੋਈ ਨੋਮੀਨੇਟ ਕਰਿਆ ਹੋਇਆ ਵੀ ਜਿਵੇਂ ਮੰਨ ਲਓ ਮੈਂ ਐਪਲੀਕੇਸ਼ਨ ਲਾਈ ਵੀ ਉਹ ਦੇਖਣਗੇ, ਉਹ ਅਪਰੂਵ ਕਰਨਗੇ ਜਾਂ ਨਹੀਂ ਕਰਨਗੇ? ਜੀ ਬਿਲਕੁਲ। ਇਹਦੇ 'ਚ ਕ੍ਰਾਈਟੇਰੀਆ ਇਹ ਵੀ ਹੈਗਾ ਇੱਕ, ਇਹ ਨਹੀਂ ਹੈਗਾ ਕਿ ਚਲੋ ਮੈਂ PhD ਕੀਤੀ ਹੈ ਤੇ ਮੈਂ ਇਹ ਵੀਜ਼ਾ ਲਾ ਦੇਣਾ। ਉਹਦੇ ਵਿੱਚ ਇਹ ਹੈ ਵੀ ਪਹਿਲਾਂ ਤੁਸੀਂ ਉਹਨਾਂ ਨੂੰ, ਪਹਿਲਾਂ ਤਾਂ ਤੁਹਾਡਾ ਜਿਹੜਾ ਜੋ ਵੀ ਤੁਹਾਡਾ ਏਰੀਆ ਆਫ ਐਕਸਪਰਟੀਜ਼ ਹੈ, ਜਿਹਦੇ ਵਿੱਚ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਪ੍ਰੋਮੀਨੈਂਟ ਹਾਂ ਇਸ ਫੀਲਡ ਦੇ ਵਿੱਚ, ਉਹ ਇਹਨਾਂ ਜਿਹੜੇ 10 ਸੈਕਟਰ ਨੇ, ਪਹਿਲਾਂ 7 ਸੀ ਹੁਣ 10 ਸੈਕਟਰ ਹੋ ਗਏ, ਇਹ 10 ਸੈਕਟਰ ਦੇ ਵਿੱਚ ਇੱਕ ਦੀ ਹੋਣੀ ਚਾਹੀਦੀ ਹੈ। ਦੂਸਰੇ ਨੰਬਰ ਦੇ ਉੱਤੇ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਕਹਤਾ ਵੀ ਹਾਂਜੀ ਮੈਂ ਇਸ ਫੀਲਡ ਦੇ ਵਿੱਚ ਪ੍ਰੋਮੀਨੈਂਟ ਹਾਂ। ਤੁਹਾਨੂੰ ਇੱਕ ਆਸਟ੍ਰੇਲੀਅਨ ਸਿਟੀਜ਼ਨ ਜਾਂ ਕੋਈ ਤੁਹਾਨੂੰ
ਆਸਟ੍ਰੇਲੀਅਨ ਦੀ ਕੋਈ ਆਰਗੇਨਾਈਜੇਸ਼ਨ ਚਾਹੀਦੀ ਹੈ ਜਿਹੜੀ ਇਸ ਚੀਜ਼ ਨੂੰ ਪ੍ਰਮਾਣਿਤ ਕਰੇ, ਜਿਹੜੀ ਇਸ ਚੀਜ਼ ਨੂੰ ਮਤਲਬ ਕਹੇ ਵੀ ਹਾਂਜੀ ਵਾਕਈ ਜਿਹੜਾ ਇਹ ਬੰਦਾ ਮੈਨੂੰ ਲੱਗਦਾ ਇਹਦੇ 'ਚ ਇਹ ਗੁਣ ਹੈਗਾ, ਤੇ ਉਹਨਾਂ ਨੂੰ ਇਸ ਚੀਜ਼ ਦਾ ਡਿਟੇਲ ਦੇ ਵਿੱਚ ਲਿਖ ਕੇ ਦੱਸਣਾ ਪੈਂਦਾ ਕਿ ਉਹਨਾਂ ਨੂੰ ਕਿਉਂ ਲੱਗਦਾ ਕਿ ਤੁਸੀਂ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਹੋ ਤੇ ਤੁਸੀਂ ਆਸਟ੍ਰੇਲੀਆ ਆ ਕੇ ਆਸਟ੍ਰੇਲੀਅਨ ਕਮਿਊਨਿਟੀ ਨੂੰ ਕੋਈ ਨਾ ਕੋਈ ਉਹਨਾਂ ਦਾ ਫਾਇਦਾ ਕਰੋਗੇ ਬੇਸਿਕਲੀ। ਜੀ ਮਤਲਬ ਕਹਿਣ ਤੋਂ ਭਾਵ ਕਿ ਜਿਹੜੀਆਂ ਪਹਿਲਾਂ ਵੱਡੀਆਂ ਮਤਲਬ ਕੰਪਨੀਆਂ ਚੱਲ ਰਹੀਆਂ ਨੇ, ਜਿਹੜੀਆਂ ਮਤਲਬ ਆਲਰੇਡੀ ਆਪਣੇ ਦੇਸ਼ ਨੂੰ ਆਸਟ੍ਰੇਲੀਆ ਨੂੰ ਕਹ ਲਓ ਕਿ ਕੁਝ ਖੋਜਾਂ ਕਰਕੇ ਦੇ ਰਹੀਆਂ ਜਾਂ ਕੁਝ ਵੱਖਰਾ ਬਣਾ ਕੇ ਦੇ ਰਹੀਆਂ, ਉਹ ਇਹ ਲਿਖ ਕੇ ਦੇਣ ਵੀ ਕਰਕੇ ਵੀ ਹਾਂ ਭਾਈ ਇਹ ਬੰਦਾ ਅਸੀਂ ਹਾਇਰ ਕਰਨਾ ਆ, ਤੇ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਉਹਨਾਂ ਨੂੰ ਦੱਸਣ ਮਤਲਬ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਆਹ ਕਾਰਨ ਨੇ ਕਿ ਅਸੀਂ ਇਹਨੂੰ ਹਾਇਰ ਕਰਨਾ ਚਾਹੁੰਦੇ ਵੀ। ਜੀ ਦੇਖੋ ਉਹਦੇ 'ਚ ਇੱਕ ਆਰਗੇਨਾਈਜੇਸ਼ਨ ਵੀ ਕਰ ਸਕਦੀ ਹੈ, ਇੰਡੀਵਿਜੂਅਲ ਵੀ ਕਰ ਸਕਦੇ ਨੇ, ਇੱਕ ਜ਼ਰੂਰੀ ਨਹੀਂ ਵੀ ਇਕੱਲੇ ਕਿਸੇ ਆਰਗੇਨਾਈਜੇਸ਼ਨ ਨਹੀਂ ਕਰਨਾ। ਉਹ ਇੰਡੀਵਿਜੂਅਲ ਵੀ ਕੋਈ ਅਗਰ ਕੋਈ ਬੰਦਾ ਆਪਾਂ ਮੰਨ ਲਓ ਫੋਰ ਐਗਜ਼ਾਮਪਲ ਕੋਈ ਬੰਦਾ ਚੀਫ ਇੰਜੀਨੀਅਰ ਲੱਗਿਆ ਹੋਇਆ ਜਾਂ ਕੋਈ ਸਾਇੰਟਿਸਟ ਲੱਗਿਆ ਹੋਇਆ ਕਿਸੇ ਉਹਦੇ ਵਿੱਚ, ਜਾਂ ਈਵਨ ਕੋਈ ਰਿਸਰਚਰ ਹੈਗਾ, ਕੋਈ ਯੂਨੀਵਰਸਿਟੀ ਦੇ ਵਿੱਚ ਫੈਲੋ ਮਤਲਬ ਰਿਸਰਚਰਸ ਹੁੰਦੇ ਨੇਗੇ, ਅਗਰ ਕੋਈ ਜਿਹੜੇ ਸੁਪਰਵਾਈਜ਼ਰ ਹੁੰਦੇ ਆ ਉਹ ਵੀ ਅਗਰ ਲਿਖ ਕੇ ਦੇ ਦੇਣ ਇੰਡੀਵਿਜੂਅਲ ਤੌਰ ਦੇ ਉੱਤੇ ਕਿ ਮੈਨੂੰ ਲੱਗਦਾ ਪਰਸਨਲੀ ਕਿ ਇਹ ਬੰਦੇ ਦੇ ਵਿੱਚ ਇਹ ਗੁਣ ਨੇ ਤੇ ਇਹ ਇਸ ਕ੍ਰਾਈਟੇਰੀਆ ਨੂੰ ਮੀਟ ਕਰ ਰਿਹਾ ਹੈਗਾ ਕਿ ਆ ਕੇ ਇੱਥੇ ਆਸਟ੍ਰੇਲੀਆ ਦੇ ਵਿੱਚ ਕੁਛ ਨਾ ਕੁਛ ਵਧੀਆ ਕਰੂਗਾ ਜਾਂ ਇੱਥੇ ਆ ਕੇ ਉਹ ਚੀਜ਼ ਲੈ ਕੇ ਆਊਗਾ ਜਿਹੜੀ ਨਹੀਂ ਹੈਗੀ, ਮਤਲਬ ਕਮਿਊਨਿਟੀ ਨੂੰ, ਆਸਟ੍ਰੇਲੀਅਨ ਕਮਿਊਨਿਟੀ ਨੂੰ, ਭਾਵੇਂ ਉਹ ਪ੍ਰੋਫੈਸ਼ਨਲੀ ਹੈ, ਭਾਵੇਂ ਪਰਸਨਲੀ ਹੈ, ਭਾਵੇਂ ਸੋਸ਼ਲੀ ਹੈ, ਉਹ ਬੈਨੀਫਿਟ ਦੇਊਗਾ। ਸੋ ਇਹ ਚੀਜ਼ਾਂ ਉਹਨਾਂ ਨੇ ਮਤਲਬ ਪ੍ਰਮਾਣਿਤ ਕਰਨੀਆਂ ਨੇ, ਉਹਨਾਂ ਨੇ ਦੱਸਣਾ ਕਿ ਹਾਂ ਇਹ ਵਾਕਈ ਬੰਦਾ ਇਹ ਕਰ ਸਕਦਾ, ਤਾਂ ਉਹਨਾਂ ਦੇ ਲਈ ਬੇਸਿਕਲੀ ਉਹ ਜਿਹੜਾ ਨੋਮੀਨੇਟਰ ਹੈਗਾ ਉਹ ਇੰਡੀਵਿਜੂਅਲ ਜਾਂ ਆਰਗੇਨਾਈਜੇਸ਼ਨ ਉਹ ਕੰਮ ਕੋਈ ਵੀ ਕਰ ਸਕਦਾ ਦੋਨਾਂ ਦੇ ਵਿੱਚ। ਜਿਹੜੇ ਆਪਾਂ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰਾਂ ਦੀ ਗੱਲ ਕਰ ਰਹੇ ਸੀ ਵੀ ਉਹ ਵੀ ਕਰ ਸਕਦੇ ਨੇ, ਅਪਲਾਈ ਕਰ ਸਕਦੇ, ਜਿਵੇਂ ਤੁਸੀਂ ਦੱਸਿਆ ਵੀ 200-250 ਦਾ ਸ਼ਾਇਦ ਕੋਟਾ ਉਹਨਾਂ ਵਾਸਤੇ ਇੱਦਾਂ ਕੁਛ ਹੈ ਨਾ, ਤੇ ਉਹਨਾਂ ਵਾਸਤੇ ਕੀ ਕ੍ਰਾਈਟੇਰੀਆ, ਉਹ ਕਿੱਦਾਂ ਅਪਲਾਈ ਕਰ ਸਕਦੇ ਨੇ, ਮਤਲਬ ਉਹਨਾਂ ਨੇ ਕਿੱਡਾ ਕੁ ਮਾਰਕਾ ਮਾਰਿਆ ਹੋਵੇ। ਦੇਖੋ ਪਹਿਲੇ ਖਾਸ ਕਰਕੇ ਜਿਵੇਂ ਇੱਥੇ ਇੰਟਰਨੈਸ਼ਨਲ ਵਾਲਿਆਂ ਨੂੰ ਜ਼ਿਆਦਾ ਜ਼ਰੂਰਤ ਪੈਣੀ ਵੀ ਜਿਹੜੇ ਬਾਹਰੋਂ ਆਉਣਾ ਚਾਹੁੰਦੇ ਨੇ ਆਸਟ੍ਰੇਲੀਆ ਜੀ, ਉਹਦੇ 'ਚ ਦੋਵੇਂ ਚੀਜ਼ਾਂ ਆਪਾਂ ਇੰਪੋਰਟੈਂਟ ਹੁੰਦੀਆਂ ਨੇ। ਪਹਿਲੀ ਤਾਂ ਇਹ ਹੈ ਵੀ ਤੁਹਾਡੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਣ ਪਹਿਚਾਣ ਹੋਣੀ ਜ਼ਰੂਰੀ ਹੈਗੀ, ਜਾਂ ਕਹਿ ਲਓ ਤੁਸੀਂ ਕੋਈ ਮਾਰਕਾ ਮਾਰਿਆ। ਇਹ ਨਹੀਂ ਹੈਗਾ ਕਿ ਤੁਸੀਂ ਇੰਟਰਨੈਸ਼ਨਲ, ਮੰਨ ਲਓ ਆਪਾਂ ਕ੍ਰਿਕਟ ਦੀ ਗੱਲ ਕਰੀਏ ਕਿ ਤੁਸੀਂ ਕ੍ਰਿਕਟ ਦੀ A ਟੀਮ 'ਚ ਹੀ ਹੋਵੋ, ਐਜ਼ ਲੌਂਗ ਐਜ਼ ਤੁਸੀਂ ਉਹਨਾਂ ਨੂੰ ਕਿਉਂਕਿ ਜ਼ਰੂਰੀ ਜਿਹੜੇ ਅੱਜ ਮਤਲਬ ਆਪਾਂ ਗੱਲ ਕਰੀਏ ਇੰਡੀਆ ਦੀ ਕ੍ਰਿਕਟ ਟੀਮ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਉਹਨਾਂ 'ਚੋਂ ਕੋਈ ਇੱਥੇ ਆਸਟ੍ਰੇਲੀਆ ਆਉਣਾ ਚਾਹੂਗਾ ਕਿਉਂਕਿ ਆਸਟ੍ਰੇਲੀਆ ਤਾਂ ਇੰਡੀਆ ਜ਼ਿਆਦਾ ਕੋਈ ਖੇਡ ਰਹੇ ਨੇਗੇ। ਸੋ ਅਗਰ ਜਿਹੜੇ ਹੁੰਦੇ ਨੇ ਜਿਹੜੇ ਇਹ ਤਾਂ ਚਲੋ ਪਲੇਅਰ ਉਹ ਟੀਮ ਹੈ ਜਿਹੜੀ A ਟੀਮ ਹੈ ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਤੋਂ ਇਲਾਵਾ ਕਈ ਹੋਰ ਵੀ ਐਪਲੀਕੈਂਟਸ ਹੁੰਦੇ ਨੇਗੇ ਜਾਂ ਮਤਲਬ ਪਲੇਅਰ ਹੁੰਦੇ ਨੇ ਬੜੇ ਵਧੀਆ ਹੁੰਦੇ ਨੇ, ਲੇਕਿਨ ਉਹ ਮੇਬੀ A ਟੀਮ 'ਚ ਨਹੀਂ ਖੇਡੇ ਪਰ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਗੇਮ ਖੇਡੀ ਹੁੰਦੀ ਆ ਤੇ ਸਟਿਲ ਉਹ ਹਾਲੇ ਖੇਡ ਰਹੇ ਹੁੰਦੇ ਨੇ ਜਾਂ ਕੋਚਿੰਗ ਕਰ ਰਹੇ ਹੁੰਦੇ ਨੇ। ਸੋ ਇਦਾਂ ਦੇ ਜਿਹੜੇ ਮਤਲਬ ਕੈਂਡੀਡੇਟਸ ਨੇ ਉਹ ਵੀ ਇਸ ਵੀਜ਼ੇ ਵਾਸਤੇ ਅਪਲਾਈ ਕਰ ਸਕਦੇ ਨੇ, ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਦੀ ਜਿਹੜੀ ਨੰਬਰਸ ਨੇ ਬਹੁਤ ਥੋੜੇ ਨੇ। ਸੋ ਤੁਹਾਨੂੰ ਅਗਰ ਤੁਸੀਂ ਪ੍ਰੋਮੀਨੈਂਟਲੀ ਆਪਣੀ ਫੀਲਡ ਦੇ ਵਿੱਚ ਅੱਜ ਵੀ ਐਕਟਿਵ ਹੋਗੇ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਇਨਫ ਐਵੀਡੈਂਸ ਹੈਗੇ ਨੇ ਤਾਂ ਤੁਸੀਂ ਉਹ ਅਪਲਾਈ ਕਰ ਸਕਦੇ ਹੋ, ਤਾਂ ਇਹਦੇ ਚਾਂਸ ਹੈਗੇ ਨੇ ਕਿ ਤੁਸੀਂ ਉਹ ਵੀਜ਼ਾ ਲੈ ਸਕਦੇ ਹੋ। ਜੀ ਠੀਕ ਹੈ। ਤੇ ਇਹ ਇੱਕ ਕਮੈਂਟ ਆਇਆ, ਅੱਛਾ ਇਹ ਤੇ ਕੋਈ ਆਪਣਾ ਪੁੱਛ ਰਹੇ ਨੇ, ਸੁਮਨ ਰਤਨ ਜੀ ਵਾਚਿੰਗ ਥੈਂਕ ਯੂ, ਤੇ ਨੰਬਰ ਕਿਸੇ ਦਾ ਕੋਈ ਮੰਗ ਰਹੇ ਨੇ, ਪਰਵਿੰਦਰ ਸਿੰਘ ਖੇਲਾ ਜੀ। ਤੇ ਆਪਣੇ ਜਿਹੜਾ ਆਪਾਂ ਕਰ ਰਹੇ ਸੀ ਗੱਲ ਟੂਰਿਸਟ ਵੀਜ਼ਿਆਂ ਦੀ, ਇੱਕ ਸਵਾਲ ਆਇਆ ਸੀਗਾ ਮੈਨੂੰ ਪਰਸਨਲ, ਇੱਕ ਨਹੀਂ ਕਈ ਆਏ ਵੈਸੇ ਤਾਂ, ਇੰਡੀਆ ਤੋਂ ਪੁੱਛ ਰਹੇ ਨੇ ਵੀ ਕੋਈ ਟੂਰਿਸਟ ਵੀਜ਼ਾ ਲੱਗਾ ਰੀਸੈਂਟਲੀ ਜੇ ਆਪਣੀ ਨਿਗਾਹ 'ਚ ਹੋਵੇ, ਜਿੱਦਾਂ ਕਿ ਅਕਸਰ ਹੀ ਜਦੋਂ ਦਾ ਕਰੋਨਾ ਟਾਈਮ ਆਇਆ ਤੇ ਉਸ ਤੋਂ ਬਾਅਦ ਸਾਰੇ ਪੁੱਛ ਰਹੇ ਨੇ, ਜਿੱਦਾਂ ਚਾਂਸਿਸ ਸੀਗੇ ਵੀ ਨਵਾਂ ਸਾਲ ਚੜੂਗਾ 2021 ਦਾ ਸ਼ਾਇਦ ਵੀਜ਼ੇ ਲੱਗਣੇ ਸ਼ੁਰੂ ਹੋ ਜਾਣਗੇ, ਤਾਂ ਟੂਰਿਸਟ ਵੀਜ਼ੇ ਬਾਰੇ ਸਪੈਸ਼ਲੀ, ਤੇ ਉਹ ਵੀ ਮੇਰੇ ਖਿਆਲ 'ਚ ਬਾਪੂ ਬੇਬੇ ਆਂਦੇ। ਹਾਲੇ ਤੱਕ ਜਿੰਨੇ ਵੀ ਵੀਜ਼ੇ ਲੱਗੇ ਹੋਏ ਨੇ ਸਾਰੇ ਹੋਲਡ ਤੇ ਪਏ ਨੇ। ਕਿਸੇ ਦਾ ਵੀ ਕੋਈ ਗ੍ਰਾਂਟ ਨਹੀਂ ਹੋਇਆ ਵੀਜ਼ਾ ਹਾਲੇ ਤੱਕ। ਮੇਬੀ ਕਿਸੇ ਦਾ ਕੋਈ ਕ੍ਰਿਟੀਕਲ ਸੈਕਟਰ ਦੇ ਵਿੱਚ, ਜਿਵੇਂ ਆਪਾਂ ਗੱਲ ਕਰਦੇ ਹਾਂ ਕ੍ਰਿਟੀਕਲ ਕੋਈ ਸਿਚੁਏਸ਼ਨ ਦੇ ਵਿੱਚ ਕਿਸੇ ਦਾ ਗ੍ਰਾਂਟ ਹੋਇਆ ਹੋਵੇ, ਬਟ ਅਦਰਵਾਈਜ਼ ਮੋਸਟਲੀ ਜਿਹੜੇ ਵੀਜ਼ੇ ਨੇ ਉਹ ਹੋਲਡ ਤੇ ਹੀ ਪਏ ਨੇ ਹਾਲੇ ਤੱਕ। ਠੀਕ ਹੈ। ਤੁਹਾਡਾ ਨੰਬਰ ਇੱਕ ਵਾਰ ਬੋਲਿਓ ਫਿਰ ਮਾੜਾ ਜਿਹਾ। 0416965968। ਠੀਕ ਹੈ। ਤੇ ਗੱਲ ਇੱਦਾਂ ਵੀ ਜਿੱਦਾਂ ਮੈਂ ਕਿਹਾ ਸੀ ਵੀ ਟਾਈਮ ਆਪਣੇ ਕੋਲ ਅੱਜ ਥੋੜਾ ਹੈ, ਪਰ ਫਿਰ 20-25 ਮਿੰਟ ਆਪਾਂ ਨੂੰ ਹੋ ਗਏ ਆ, ਤੇ ਇਸ ਤੋਂ ਬਾਅਦ ਇੱਕ ਅਗਲਾ ਨੈਕਸਟ ਪ੍ਰੋਗਰਾਮ 8 ਵਜੇ ਆਉਣਾ। ਤੇ ਹੁਣ ਜੇ ਇਸ GTI ਬਾਰੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ 1-2 ਮਿੰਟਾਂ 'ਚ, ਅਦਰਵਾਈਜ਼ ਅੱਜ ਦਾ ਟਾਈਮ ਆਪਣਾ ਪੂਰਾ ਹੋ ਗਿਆ। ਜੀ ਬਿਲਕੁਲ, GTI ਪ੍ਰੋਗਰਾਮ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਇੱਕ ਵਧੀਆ ਅਪਰਚੁਨਿਟੀ ਹੈਗੀ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਰੀਸੈਂਟਲੀ ਆਪਣੀ PhD ਕੰਪਲੀਟ ਕੀਤੀ ਹੈਗੀ ਜਾਂ ਕੰਪਲੀਟ ਕਰਨ ਦੇ ਬਿਲਕੁਲ ਸਿਖਰ ਤੇ ਨੇ, ਬਿਲਕੁਲ ਕੋਰਸ ਤੇ ਨੇ। ਸੋ ਉਹਨਾਂ ਵਾਸਤੇ ਵਧੀਆ ਅਪਰਚੁਨਿਟੀ ਹੈ। ਅਗਰ ਤੁਸੀਂ ਕਿਸੇ ਵੀ ਸੈਕਟਰ ਦੇ, ਕਿਉਂਕਿ ਹੁਣ ਤਾਂ ਬਹੁਤ ਵੱਡਾ ਹੋ ਗਿਆ, ਅਗਰ ਆਪਾਂ ਗੱਲ ਕਰੀਏ ਜਿਹੜਾ ਮੈਂ ਕੁਆਂਟਮ ਜਾਂ ਜਿਹੜਾ ਉਹਦੀ ਗੱਲ ਉਹਦਾ ਜਿਹੜਾ ਉਹਨਾਂ ਨੇ ਰੱਖਤਾ ਹੈ ਡਿਜੀਟੈਕ, ਦੈਟ ਮੀਨਸ ਡਿਜੀਟਲ ਟੈਕਨੋਲੋਜੀ। ਸੋ ਡਿਜੀਟਲ ਟੈਕਨੋਲੋਜੀ ਦੇ ਵਿੱਚ ਬੜੀ ਸਾਰੀ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਸਾਰੀ ਆ ਜਾਂਦੀ ਹੈ। ਸੋ ਜਿਹੜੀ ਉਹ ਮਤਲਬ ਜਿਹੜੀ ਇਹਨਾਂ ਨੇ ਫੀਲਡ ਉਹਨੂੰ ਵਧਾਉਣ ਦੇ ਕਾਰਨ ਮੈਂ ਸਮਝਦਾ ਕਿ ਬੜਾ ਵੱਡਾ ਉਹਨਾਂ ਬੱਚਿਆਂ ਵਾਸਤੇ ਇੱਕ ਰਸਤਾ ਖੁੱਲ੍ਹ ਗਿਆ ਜਿਹੜੇ ਪਹਿਲਾਂ ਵਾਲੇ ਜਿਹੜਾ ਸੈਕਟਰ ਸੀਗਾ ਉਹਦੇ ਵਿੱਚ ਨਹੀਂ ਆਉਂਦੇ ਸੀਗੇ। ਸੋ ਅਗਰ ਤੁਸੀਂ PhD ਕਰ ਰਹੇ ਹੋਗੇ ਤਾਂ ਜ਼ਰੂਰ ਇਹ ਵੀਜ਼ਾ
ਪਾਓ, ਕਿਉਂਕਿ ਇਹ ਵੀਜ਼ਾ PR ਹੈਗੀ ਡਾਇਰੈਕਟਲੀ। ਤੁਹਾਨੂੰ ਸਕਿੱਲਡ ਜਿਹੜੇ ਵੀਜ਼ਾ ਨੇ ਉਹਨਾਂ ਜਾਣ ਦੀ ਲੋੜ ਨਹੀਂ, ਉਹਦੇ ਵਿੱਚ ਤੁਹਾਨੂੰ ਸਕਿੱਲ ਅਸੈਸਮੈਂਟ ਕਰਾਉਣੀ ਪੈਂਦੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਪੁਆਇੰਟਸ ਦਾ ਚੱਕਰ ਪੈ ਜਾਂਦਾ, ਸਟੇਟ ਦਾ ਕ੍ਰਾਈਟੇਰੀਆ ਮੀਟ ਕਰਨਾ ਪੈਂਦਾ। ਤੇ ਅਗਰ ਤੁਸੀਂ ਇਸ ਕੈਲੀਬਰ ਦੇ ਹੈਗੇ ਹੋ ਤਾਂ ਮੈਂ ਕਹਿੰਦਾ ਵੀ ਇਹਦੇ ਲਈ ਆਪਣਾ ਜਿਹੜੀ ਐਪਲੀਕੇਸ਼ਨ ਜ਼ਰੂਰ ਪਾਓ। ਤੇ ਸੂਨ ਇਸ ਸਾਲ ਦੇ ਈਵਨ ਜਿਹੜਾ ਕੋਟਾ ਹੈਗਾ ਉਹਦੇ ਅੰਦਰ ਹੀ ਤੁਹਾਡਾ ਨੰਬਰ ਲੱਗਣ ਦੇ ਪੂਰੇ ਚਾਂਸ ਨੇ, ਕਿਉਂਕਿ ਇਹ ਬੜੇ ਮਤਲਬ ਫਾਸਟ ਇਹਦੀ ਪ੍ਰੋਸੈਸਿੰਗ ਹੁੰਦੀ ਹੈ। ਵਿਦਨ ਵੀਕਸ ਔਰ ਮੰਥਸ ਇਹਦੀ ਜਿਹੜੀ ਪ੍ਰੋਸੈਸਿੰਗ ਕਰ ਦਿੰਦੇ ਨੇ। ਹਾਂਜੀ, ਨਾਲੇ ਸਪੈਸ਼ਲੀ ਇੱਥੇ ਇਹ ਵੀ ਆ ਵੀ ਉਹ ਕਿਸੇ MLA ਦਾ ਫੋਨ ਨਹੀਂ ਚੱਲਦਾ, ਕਿਸੇ ਮੰਤਰੀ ਦਾ ਨਹੀਂ ਚੱਲਦਾ। ਜੇ ਤੁਸੀਂ ਐਲੀਜੀਬਲ ਹੋਵੋਗੇ ਤਾਂ ਤੁਹਾਨੂੰ ਹੀ ਚਾਂਸ ਮਿਲੇਗਾ। ਜੀ ਬਿਲਕੁਲ ਰਾਈਟ। ਤੇ ਇਸ ਕਰਕੇ ਵੀ ਮੌਕਾ ਨਾ ਖੁੰਝਾਇਓ ਤੇ ਜ਼ਰੂਰ ਤੁਸੀਂ ਇਹ ਟਰਾਈ ਕਰਿਓ ਜਿਹੜੇ ਵੀ ਮਤਲਬ ਕਰ ਸਕਦੇ ਹੋ। ਤੇ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਕੁਝ ਲੇਟ ਸੀਗੇ। ਅਗਲਾ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਜਿਹੜਾ 7 ਵਜੇ ਆਉਂਦਾ ਹੈ, ਉਹ ਹੁਣ 8 ਵਜੇ ਦਲਜੀਤ ਸਿੰਘ ਜੀ ਅਤੇ ਦੇਵ ਸਿੱਧੂ ਲੈ ਕੇ ਆ ਰਹੇ ਨੇ। ਸੋ ਪਲੀਜ਼ ਜਾਣਾ ਕਿਤੇ ਨਹੀਂ, ਜੁੜੇ ਰਹਿਣਾ ਇੰਡੋਸ TV ਦੇ ਨਾਲ। ਤੇ ਤੁਹਾਨੂੰ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।